अस्सलाम वालेकुम जी, सत श्री अकाल, प्रणाम। एक पिंड पंजाब दा चैनल की टीम अज पहुंची है जी ਚੱਕ नंबर 71 ਜੀਂਬੇ ਸਰਲੀਆਂ ਦੇ ਵਿੱਚ ਦਾ ਜੀ। ਤਹਿਸੀਲੋ ਜ਼ਿਲ੍ਹਾ ਲਾਇਲਪੁਰ ਹੈ ਜੀ। ਗੋਜਰੇ ਤੋਂ ਫੈਸਲਾਬਾਦ ਨੂੰ ਜਾਂਦੇ ਹੋਏ ਦਰਮਿਆਨ ਦੇ ਵਿੱਚ ਠੀਕਰੀ ਵਾਲਾ ਸਟਾਪ ਦੇ ਵਿੱਚੋਂ ਇਸ ਪਿੰਡ ਦੇ ਵਿੱਚ ਆਇਆ ਜਾਂਦਾ ਜੀ। ਵਿੱਚ ਸਾਡੀ ਮੁਲਾਕਾਤ ਜੀ ਹਾਜੀ ਮੁਖਤਾਰ ਅਹਿਮਦ ਰਿਟਾਇਰਡ ਡੀਐਸਪੀ ਹੁਣਾਂ ਦੇ ਨਾਲ। ਬਹੁਤ ਕਮ ਲੋਕ ਐਸੇ ਮਿਲਦੇ ਆ ਜਿਹੜੇ 47 ਦੇ ਟਾਈਮ ਦੇ ਪੜ੍ਹੇ ਲਿਖੇ ਲੋग है बहुत अच्छे अंदाज के नाल पेश कर सकते हैं जी। ज़्यादातर जी तादाद होंगी आ वो अनपढ़ लोग जोड़े साढ़े जिमींदारे नाल रिलेटेड लोग सी वो ज़्यादातर सी, बहुत घट तादाद होंगी जी पढ़े लिखिया की होंगी आ। अज साड़ी इस तरह ही एक पढ़े लिखे बजुर्ग के नाल मुलाकात है जी। उन्होंने नाल गलबात करते हैं, उन्होंने को पुछते हैं कि वो किहड़े ज़िले चों, किहड़ी तहसील चों, किहड़े पिंड चों उठ के जी। अस्सलाम वालेकुम। वालेकुम अस्सलाम। अपना नाम और अपने वाले साहब का नाम दसो। मुख्तार अली वल्द हाजी बरकत अली। अच्छा जी। साबका ज़िला गुरदासपुर, तहसील बटाला, पिंड शाह आबाद। डाकखाना या थाना किहड़ा लगदा सी? थाना सदर बटाला। अच्छा जी। ते डाकखाना भी बटाला ही सी। ਇਹਦਾ मतलब शहर ਦੇ ਬਿਲਕੁਲ ਨੇੜੇ ਹੀ ਸੀਗੇ। शहर तो तकरीबन 2 किलोमीटर के फासले ते सी। मशरकी दी जानब जिहड़ी कादियां नूं सड़क जांदी सी ना बटालियों ਉਹਦੇ ਉੱਤੇ ਸੀ ਇਹ ਪਿੰਡ। ਤਕਰੀਬਨ ਪਿੰਡ ਦਾ ਕੀ ਨਾਮ ਸੀ ਜੀ? ਸ਼ਾਹ ਆਬਾਦ। ਸ਼ਾਹਬਾਦ। ਹਾਂਜੀ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਆਲੇ ਦੁਆਲੇ ਪਿੰਡ ਹੈ ਸੀ ਸਾਗਰਪੁਰਾ, ਇੱਕ ਸਿੱਖਾਂ ਦਾ ਪਿੰਡ ਸੀ ਪੁਰਾਣਾ, ਪਿੰਡ ਉਹਨੂੰ ਕਹਿੰਦੇ ਸੀ। ਹਾਂਜੀ। ਤੇ ਹੋਰ ਹੈ ਸੀ ਇੱਕ ਨਵਾਂ ਪਿੰਡ ਸੀਗਾ, ਉਹ ਮੁਸਲਮਾਨਾਂ ਦਾ ਸੀ। ਲੰਗੋਵਾਲ ਸੀ ਇੱਕ। ਹਾਂਜੀ। ਇਸ ਤਰ੍ਹਾਂ ਦੇ ਪਿੰਡ ਸੀਗੇ। ਹਾਂਜੀ। ਆਪਣੀ ਉਮਰ ਕਿੰਨੀ ਸੀ ਉਦੋਂ? ਮੇਰੀ ਉਮਰ ਤਕਰੀਬਨ 11-12 ਦੇ ਕਰੀਬ ਸੀ। 11 ਸਾਢੇ 11 ਹੋਊਗੀ, ਇੰਨੀ ਕੁ ਸੀ। ਜਿਹੜਾ ਮੁਸਲਿਮ ਲੀਗ ਤੇ ਕਾਂਗਰਸ ਦਾ ਇਲੈਕਸ਼ਨ ਹੋਇਆ ਸੀ ਨਾ, ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਬੱਚੇ ਮੋਟਰਾਂ ਦੇ ਚੜ੍ਹ ਕੇ ਦੇਖਦੇ ਫਿਰਦੇ ਨਾ ਸੈਰ ਵਾਸਤੇ, ਇੱਧਰ ਨੂੰ ਚੜ੍ਹ ਗਏ, ਇੱਧਰ ਨੂੰ ਚੜ੍ਹ ਗਏ, ਤੇ ਅਸੀਂ ਆਣ ਕੇ ਨਾ ਤੇ ਫਿਰ ਆਪਣੇ ਪਿੰਡ, ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ। ਕੋਈ ਉਹਦੇ ਵਿੱਚ ਹੋਰ ਈਸਾਈਆਂ ਦੇ ਕੁਝ ਘਰ ਹੈ ਸੀ, ਬਾਕੀ ਸਾਰਾ ਮੁਸਲਮਾਨਾਂ ਦਾ ਸੀ। ਤੇ ਉਹ ਅਸੀਂ ਫਿਰ ਆਪਣੇ ਨੂੰ ਆਣ ਕੇ ਦੱਸਦੇ ਸੀ, ਮੈਂ ਮੁਸਲਿਮ ਲੀਗ ਦੀ ਸੰਦੂਕੜੀ ਦੇਖ ਕੇ ਆਇਆ, ਭਰੀ ਆ। ਹਾਂਜੀ। ਤੇ ਫਿਰ ਉਹ ਵਕਤ ਇਸ ਤਰ੍ਹਾਂ ਗੁਜ਼ਰਦਾ ਗਿਆ। 27ਵੀਂ ਦੀ ਰਾਤ ਸੀ ਜਿਸ ਦਿਨ ਇਹ ਰਾਤ ਨੂੰ ਪਤਾ ਲੱਗਿਆ ਕਿ ਸਾਡਾ ਜਿਹੜਾ ਪਿੰਡ ਆ ਨਾ, ਸਾਡਾ ਜ਼ਿਲ੍ਹਾ ਗੁਰਦਾਸਪੁਰ, ਇਹ ਆ ਗਿਆ ਪਾਕਿਸਤਾਨ 'ਚ। ਅੱਛਾ। ਹਾਂਜੀ। ਉਹ ਬੜੀਆਂ ਖੁਸ਼ੀਆਂ ਖਸ਼ੀਆਂ ਹੋਈਆਂ। ਤੇ ਅਗਲੇ ਦਿਨ ਜਨਾਬ ਪਤਾ ਲੱਗਾ ਵੀ ਇਹ ਤਾਂ ਹਿੰਦੁਸਤਾਨ 'ਚ ਚਲਾ ਗਿਆ। ਹਾਂਜੀ। ਤੇ ਫਿਰ ਹੁਣ ਤੇ ਉਹ ਜਿਸ ਦਿਨ ਪਾਕਿਸਤਾਨ ਦੀ ਖਬਰ ਸੁਣੀ ਸੀ ਉਸ ਦਿਨ ਮੁਸਲਮਾਨ ਬੜੇ ਤਿਆਰ ਸੀ, ਜਿਸ ਤਰ੍ਹਾਂ ਨਾ ਵੀ ਉਹ ਸਿੱਖਾਂ ਦੇ ਪਿੰਡ ਨੂੰ ਆ ਲਾਗੇ ਲਾਗੇ ਆ, ਇਹਨਾਂ ਨੇ ਉਧਰ ਬੜਾ ਫਸਾਦ ਕੀਤਾ, ਇਹਨਾਂ ਨੇ ਅਸੀਂ ਵੀ ਨਿਬੜ ਲੈਂਦੇ ਹਾਂ। ਅਤੇ ਜਿਸ ਵਕਤ ਉਹ ਫਿਰ ਹਿੰਦੁਸਤਾਨ 'ਚ ਆ ਗਿਆ ਤੇ ਫਿਰ ਆਪਣੀ ਪੈ ਗਈ। ਹਾਂਜੀ। ਹਾਂ। ਅਤੇ ਉੱਥੋਂ ਉੱਠ ਕੇ ਇੱਕ ਬਟਾਲੇ ਉਹਨਾਂ ਨੇ ਕੈਂਪ ਲਾਇਆ, ਮਤਲਬ ਕਾਫੀ ਬੜਾ ਸੀਗਾ। ਉਹਦੇ ਵਿੱਚ ਸਾਰੇ ਆਲੇ ਦੁਆਲੇ ਦੇ ਜਿੰਨੇ ਪਿੰਡਾਂ ਵਾਲੇ ਲੋਕ ਸੀਗੇ ਉੱਥੇ ਆਣ ਕੇ ਇਕੱਠੇ ਹੋ ਗਏ। ਆਪਣੀ ਬਰਾਦਰੀ ਕਿਹੜੀ ਹੈ ਜੀ? ਆਰਾਈ ਬਰਾਦਰੀ ਹੈ। ਉਹ ਸਾਰਾ ਪਿੰਡ ਹੀ ਆਰਾਈਆਂ ਦਾ ਸੀਗਾ। ਉਹਦਾ ਵੀ ਪਤਾ? ਹਾਂਜੀ। ਗੋਲ ਦਾ ਸਬ ਕਾਸਟ ਜਤਾਲਾ। ਜਤਾਲਾ। ਅੱਛਾ। ਆਪਣੇ ਜਿਹੜੇ ਆਲੇ ਦੁਆਲੇ ਪਿੰਡ ਸੀ ਇਹਨਾਂ ਵਿੱਚ ਸਿੱਖਾਂ ਦੀ ਆਬਾਦੀ ਹੈਗੀ ਸੀ? ਹੈਗੀ ਸੀ। ਅੱਛਾ। ਹਾਂਜੀ। ਇੱਕ ਤੇ ਨਾਲ ਹੀ ਸਾਡੇ ਪਿੰਡ ਸੀ, ਸਾਡੀ ਆਪਣੀ ਜ਼ਮੀਨ ਦੇ ਨਾਲ ਉਹਨਾਂ ਦੀ ਜ਼ਮੀਨ ਲੱਗਦੀ ਸੀ, ਰਲਦੇ ਇਕੱਠੇ ਕੁੱਟੇ ਹਾਲਾ ਹੁਲਾ ਵੀ ਵਾਹ ਲੈਂਦੇ ਸੀਗੇ। ਆਉਣ ਜਾਣ ਵੀ ਸੀ ਉਹਨਾਂ ਦਾ, ਸਾਡੇ ਆਉਣ ਜਾਣ ਸੀ। ਅੱਜ ਜਿੱਦਾਂ ਆਉਂਦੇ ਜਾਂਦੇ ਲੋਕ ਇਸ ਤਰ੍ਹਾਂ ਦਾ ਹੋਇਆ ਸੀ। ਕੋਈ ਨਾਂ ਯਾਦ ਆ ਜੀ? ਨਹੀਂ, ਉਹਨਾਂ ਦਾ ਮੈਨੂੰ ਤਾਂ ਕਿਸੇ ਨਹੀਂ, ਵੱਡਿਆਂ ਨੂੰ ਯਾਦ ਸੀ ਉਸ ਵੇਲੇ, ਸਾਡਾ ਤਾਂ ਉਹਨਾਂ ਨਾਲ ਤੁਲਕ ਨਹੀਂ ਸੀ ਨਾ ਜੀ। ਸਕੂਲੇ ਜਾਂਦੇ ਹੁੰਦੇ ਸੀ ਆਪਾਂ? ਸਕੂਲ ਸਾਡੇ ਪਿੰਡ 'ਚ ਬਣਿਆ ਸੀ। ਤੇ ਉਹਦੇ ਵਿੱਚ ਨਾ 2 ਬੱਚੇ ਦਾਖਲ ਹੋਏ। ਇੱਕ ਲੰਗੋਵਾਲ ਪਿੰਡ ਸੀ, ਉੱਥੋਂ ਸਾਡੇ ਕੋਲ ਇੱਕ ਆਉਂਦਾ ਸੀ ਟੀਚਰ, ਉਹ 2-4 ਦਿਨ ਆਇਆ, ਇਹ ਵੀ ਦੋਵੇਂ ਹਟ ਗਏ ਤੇ ਸਕੂਲ ਟੁੱਟ ਗਿਆ। ਰਾਹ ਲੈ ਕੇ ਫਿਰ ਤਾਂ ਦੋਨੇ ਜਣੇ ਸਕੂਲ ਦਾ। ਉਹ ਬਸ ਉਹ ਉਸ ਵੇਲੇ ਦੀ ਗੱਲ ਮੈਂ ਤੁਹਾਨੂੰ ਦੱਸਣਾ। ਕੋਈ ਬੰਦਾ ਪੜ੍ਹਨ ਵਾਸਤੇ ਸਾਡੇ ਪਿੰਡ ਦੇ ਵਿੱਚੋਂ ਸਾਰੇ ਦੇ ਵਿੱਚੋਂ ਕੁਝ ਈਸਾਈਆਂ ਦੇ ਬੱਚੇ ਜਾਂਦੇ ਸੀ ਬਟਾਲੇ, ਤੇ ਕੁਛ 2 ਬੱਚੇ ਸਾਡੀ ਆਪਣੀ ਬਰਾਦਰੀ ਦੇ,
ਜਿਹੜੇ ਇੱਕ ਹੁਣ ਮਾਸਟਰ ਰਿਟਾਇਰ ਆ, ਮਾਸਟਰ ਮੁਹੰਮਦ ਹਨੀਫ, ਉਹ ਦੂਸਰੀ ਵੇਸ ਸੀ ਜਦੋਂ ਇੱਧਰ ਆਏ ਆ। ਇੱਕ ਮੁਹੰਮਦ ਹੁਸੈਨ ਸੀ, ਉਹ ਵੀ ਸਾਡੇ ਆਪਣੇ ਰਿਸ਼ਤੇਦਾਰ ਸੀਗੇ। ਤੇ ਇਹ 2 ਆਦਮੀ ਸੀ ਜਿਹੜੇ ਦੂਸਰੀ ਵੇਸ ਸੀਗੇ। ਤੁਸੀਂ ਫਿਰ 12 ਸਾਲ ਦੀ ਉਮਰ 'ਚ ਤਾਂ ਮਤਲਬ ਸਕੂਲੇ ਨਹੀਂ ਗਏ ਉੱਥੇ? ਸਕੂਲ ਹੈ ਹੀ ਨਹੀਂ ਸੀ, ਜਾਣਾ ਕਿੱਥੇ ਸੀਗਾ। ਇੱਥੇ ਆ ਕੇ ਪੜ੍ਹੇ ਤੁਸੀਂ? ਇੱਥੇ ਆਣ ਕੇ ਵੀ ਸਨ 48 ਦੇ ਵਿੱਚ ਦਾਖਲ ਹੋਏ ਸਕੂਲ 'ਚ। ਅੱਛਾ, ਹੂੰ, ਪਹਿਲੀ ਜਮਾਤ 'ਚ। ਪਹਿਲੀ ਜਮਾਤ 'ਚ। ਅੱਛਾ, ਤੁਸੀਂ ਫਿਰ 10-12 ਸਾਲਾਂ ਦੀ ਉਮਰ 'ਚ ਆਲੇ ਦੁਆਲੇ ਦੇ ਪਿੰਡਾਂ 'ਚ ਕਿਤੇ ਜਾਣ ਆਉਣ ਹੈ ਸੀ? ਉਸ ਜ਼ਮਾਨੇ ਦੇ ਵਿੱਚ ਇੰਨਾ ਜਾਣ ਆਉਣ ਸਾਡਾ ਬੱਚਿਆਂ ਦਾ ਤਾਂ ਨਹੀਂ। ਅਸੀਂ ਤੇ ਕਦੇ ਮੇਲਾ ਵੇਖਣ ਚਲੇ ਗਏ। ਮੇਲਾ ਕਿਹਦਾ ਹੁੰਦਾ ਸੀ? ਹਾਂਜੀ, ਮੇਲਾ ਉੱਥੇ ਮਸਾਣੀਆਂ ਇੱਕ ਪਿੰਡ ਸੀਗਾ ਸਾਡੇ ਸਜਦਾਂ ਦਾ, ਤੇ ਉੱਥੇ ਮੇਲਾ ਲੱਗਦਾ ਸੀਗਾ, ਮਸਾਣੀਆਂ ਦਾ ਸਜਦਾਂ ਦਾ ਮੇਲਾ। ਉਹਦੇ ਉੱਤੇ ਅਕਸਰ ਜਾਂਦੇ ਸੀ। ਹਾਂਜੀ, ਤੇ ਜਾਂ ਬਟਾਲੇ ਇੱਕ ਮੇਲਾ ਲੱਗਦਾ ਸੀਗਾ, ਉੱਥੇ ਵੀ ਜਾਂਦੇ ਸੀਗੇ। ਹਾਂਜੀ, ਉੱਥੇ ਤਾਂ ਫਿਰ ਸਾਰੀ ਕਮਿਊਨਿਟੀ ਆਉਂਦੀ ਹੋਣੀ ਆ, ਸਿੱਖ ਵੀ ਆਉਂਦੇ ਹੋਣੇ ਆ? ਸਾਰੇ ਸਾਰੇ ਆਉਂਦੇ ਸੀ। ਸਾਰੀ ਕਮਿਊਨਿਟੀ ਆਉਂਦੀ ਸੀਗੀ। ਕੋਈ ਉੱਥੇ ਇਹ ਨਹੀਂ ਸੀਗਾ ਵੀ ਇਹਨਾਂ ਦਾ ਵਾ ਮੇਲਾ ਤੇ ਉਹਨਾਂ ਦਾ, ਕੋਈ ਨਹੀਂ ਗਾ। ਉੱਥੇ ਫਿਰ ਨਿਆਣੇ ਸਿੱਖਾਂ ਦੇ ਵੀ, ਹਿੰਦੂਆਂ ਦੇ ਵੀ, ਮੁਸਲਮਾਨਾਂ ਦੇ ਵੀ ਆਉਂਦੇ ਸੀ? ਕਦੇ ਆਪਸ ਵਿੱਚ ਇੱਕ ਦੂਜੇ ਨਾਲ ਖਹਿ ਮਖੈਤ ਨਹੀਂ ਹੁੰਦੀ ਸੀਗੀ? ਕਦੀ ਨਹੀਂ ਸੁਣੀ ਸੀ, ਨਾ ਕਦੀ ਹੋਈ ਸੀ। ਹਾਂ, ਪਿਆਰ ਮੁਹੱਬਤ ਨਾਲ ਰਹਿੰਦੇ ਸੀ? ਪਿਆਰ ਮੁਹੱਬਤ ਨਾਲ ਹੀ ਲੋਕ ਰਹਿੰਦੇ ਸੀਗੇ ਇੱਕ ਦੂਸਰੇ ਦੇ ਕੋਲ। ਬਲਕਿ ਉਹ ਮੈਨੂੰ ਯਾਦ ਆ ਕਿ ਸਾਡੇ ਬਜ਼ੁਰਗ ਵੀ ਨਾ, ਮੇਰੇ ਵਾਲਦ ਸਾਹਿਬ ਤੇ ਇੱਕ ਮੇਰੇ ਤਾਇਆ ਜੀ ਸੀਗੇ, ਉਹ ਦੋਨੋਂ ਪਹਿਲਵਾਨ ਸੀਗੇ। ਤੇ ਉਹਨਾਂ ਕੋਲ ਸਿੱਖ ਆਉਂਦੇ ਹੁੰਦੇ ਸੀ, ਤੇ ਇਹ ਉਹਨਾਂ ਨੂੰ ਖਾਣਾ ਪਕਾ ਕੇ ਨਾ, ਗੋਸ਼ਤ ਗਾਸ਼ਤ ਪਕਾ ਕੇ ਤੇ ਖਵਾਉਂਦੇ ਸੀ। ਹਾਲਾਂਕਿ ਕਹਿੰਦੇ ਗੋਸ਼ਤ ਵੱਡਾ ਨਹੀਂ ਖਾਂਦੇ ਉਹ। ਹਾਂਜੀ, ਇਹ ਉਥੋਂ ਬਟਾਲਿਓਂ ਲਿਆ ਕੇ ਗਾਏ ਦਾ ਗੋਸ਼ਤ ਪਕਾ ਕੇ ਖਵਾਉਣਾ, ਉਹਨਾਂ ਖਾਣਾ ਸਾਰੇ ਰਲ ਕੇ ਮੈਂ। ਹਾਂਜੀ, ਆਪਣੇ ਬਜ਼ੁਰਗਾਂ ਦਾ ਜਿਹੜੇ ਪਹਿਲਵਾਨ ਸੀ ਉਹਨਾਂ ਦਾ ਨਾਂ ਕੀ ਸੀ? ਬਰਕਤ ਅਲੀ ਮੇਰੇ ਵਾਲਦ ਸਾਹਿਬ, ਤੇ ਦੂਸਰੇ ਸੀ ਅਬਦੁਲ ਅਜ਼ੀਜ਼, ਉਹ ਤਾਇਆ ਜੀ ਸੀਗੇ। ਆਪਣੇ ਪਿੰਡ ਦੀ ਲੰਬੜਦਾਰੀ ਕਿਹਨਾਂ ਕੋ ਸੀ? ਨੰਬਰਦਾਰ ਮੁਹੰਮਦ ਇਸਲਾਮ ਸੀ ਉਸ ਵੇਲੇ। ਅਲੀ ਅਹਿਮਦ ਨੰਬਰਦਾਰ ਸੀ, ਤੇ ਫਿਰ ਅਲੀ ਅਹਿਮਦ ਦਾ ਬੇਟਾ ਬਾਅਦ 'ਚ ਮੁਹੰਮਦ ਇਸਲਾਮ ਹੋਇਆ ਸੀ। ਹਾਂਜੀ, ਅਲੀ ਅਹਿਮਦ ਨੰਬਰਦਾਰ ਸੀਗਾ। ਹਾਂਜੀ, ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ ਸੀ? ਆਪਣੀਆਂ ਸਾਡੀਆਂ ਜਿਹੜੀਆਂ ਨਾ, ਮੇਰੇ ਖਾਨਦਾਨ ਦੀਆਂ ਖਾਸ ਕਰ ਇਹ ਤੇ ਰਿਸ਼ਤੇਦਾਰੀਆਂ ਸੀ, ਹੈ ਸੀ ਦਰਿਆਏ ਬਿਆਸ ਦੇ ਇੱਕ ਪਿੰਡ ਸੀ ਕੋਟ ਖਾਨ ਮੁਹੰਮਦ, ਉੱਥੇ। ਵੈਸੇ ਤਾਂ ਲਾਗੇ ਛਾਗੇ ਦੇ ਸਾਰਿਆਂ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਹੈ ਸੀ। ਮੈਂ ਆਪਣੀ ਤੁਹਾਨੂੰ ਦੱਸਣਾ ਕਿ ਸਾਡੇ ਇੱਥੇ ਇਹ ਜਿਹੜੀ ਕਾਦੀਆਂ ਤੋਂ ਜਿਹੜੀ ਬਟਾਲਿਓਂ ਸੜਕ ਕਾਦੀਆਂ ਨੂੰ ਜਾਂਦੀ ਸੀ, ਜਰਨੈਲੀ ਸੜਕ, ਉਹ ਸਾਡੇ ਤੋਂ 12 ਮੀਲ ਦੇ ਫਾਸਲੇ 'ਤੇ ਸੀ ਕਾਦੀਆਂ। ਉਹਨੂੰ ਕਰਾਸ ਕਰਕੇ ਅੱਗੇ ਉਹ ਦਰਿਆ ਦਾ ਬੰਨ੍ਹ ਸੀਗਾ, ਤਾਂ ਉਹਨੂੰ ਉੱਤਰ ਕੇ ਜਾ ਕੇ ਨਾ, ਤੇ ਇਹ ਹੈ ਸੀ ਉਹਦੇ ਵਿੱਚ ਕੱਚੇ ਦੇ ਵਿੱਚ ਪਿੰਡ, ਜਿੱਥੇ ਸਾਡੀ ਰਿਸ਼ਤੇਦਾਰੀ ਤਕਰੀਬਨ ਸਾਰੀ ਉੱਧਰ ਹੀ ਰਿਸ਼ਤੇਦਾਰੀ ਸੀਗੀ। ਹੋਰ ਵੀ ਪਿੰਡਾਂ ਦੇ ਵਿੱਚ ਹੈ ਸੀ, ਲੇਕਿਨ ਉੱਥੇ ਜ਼ਿਆਦਾ ਸੀ। 47 ਦਾ ਟਾਈਮ ਆਇਆ, ਤੁਸੀਂ ਉੱਥੋਂ ਕਿਹੜੇ ਟਾਈਮ ਆਪਣੇ ਪਿੰਡੋਂ ਨਿਕਲੇ ਸੀ? ਅਸੀਂ 2 ਦਿਨ 3 ਦਿਨ ਤੇ ਰਹੇ ਉੱਥੇ ਹੀ, ਪਹਿਰੇ ਪੂਰੇ ਦਿੰਦੇ ਸੀਗੇ। ਉਸ ਜ਼ਮਾਨੇ 'ਚ ਬੰਦੂਕਾਂ ਵਗੈਰਾ ਤਾਂ ਨਹੀਂ ਸੀ, ਲੋਕ ਬਰਛੀਆਂ ਤਲਵਾਰਾਂ ਲੈ ਲੂ ਕੇ ਨਾ ਤੇ ਆਪਣਾ ਪਹਿਰਾ ਦਿੰਦੇ ਸੀ ਪਿੰਡ ਦਾ। ਤੇ 3-4 ਦਿਨ ਤੋਂ ਬਾਅਦ ਫਿਰ ਨਾ ਦਿਨ ਦੇ ਵਕਤ ਨਿਕਲ ਕੇ ਅਸੀਂ ਆਏ ਹਾਂ, ਕਿਉਂਕਿ ਬਟਾਲਾ ਸਾਡੇ ਤੋਂ ਸਿਰਫ 2 ਕਿਲੋਮੀਟਰ ਦੇ ਫਾਸਲੇ 'ਤੇ ਸੀ, ਤੇ ਉੱਥੋਂ ਆਸਾਨੀ ਨਾਲ ਫਿਰ ਉੱਥੇ ਅਸੀਂ ਆ ਗਏ। ਜਿਹੜੀ ਤੁਹਾਨੂੰ ਕੋਈ ਕਿਸੇ ਨੇ ਡੱਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਹਮਲਾ ਤਾਂ ਨਹੀਂ ਕੀਤਾ? ਕੋਈ ਕਿਸੇ ਨੇ ਹਮਲਾ ਨਹੀਂ ਕੀਤਾ, ਤੇ ਨਾ ਸਾਡੇ 'ਚੋਂ ਕਦੀ ਕਿਸੇ ਨੇ ਕੋਈ ਕਿਤੇ ਕੀਤਾ ਸੀ। ਅਮਨ ਪਸੰਦ ਕੌਮ ਸੀਗੀ। ਹਾਂਜੀ। ਬਟਾਲੇ ਤੋਂ ਬਾਅਦ ਫਿਰ ਤੁਸੀਂ ਕਿੱਦਾਂ ਗਏ? ਬਟਾਲੇ ਜਦੋਂ ਤੁਸੀਂ ਆ ਗਏ ਕੈਂਪ ਦੇ ਵਿੱਚ? ਬਟਾਲੇ ਕੈਂਪ 'ਚ ਰਹੇ। ਕੈਂਪ ਦੇ ਵਿੱਚੋਂ ਕਈ ਲੋਕ ਤੇ ਫਿਰ ਉਹਨਾਂ ਨੂੰ ਮੌਕਾ ਮਿਲ ਗਿਆ ਬੱਸਾਂ ਦੇ ਉੱਤੇ ਵੀ, ਕੋਈ ਟਰੱਕਾਂ ਦੇ ਉੱਤੇ, ਕੋਈ ਜਿਸ ਤਰ੍ਹਾਂ ਕਿਸੇ ਦਾ ਹੋਇਆ। ਅਸੀਂ ਬਹਰਾਲ ਉੱਥੋਂ ਇੱਕ ਕਾਫਲੇ ਦੀ ਸੂਰਤ ਦੇ ਵਿੱਚ ਨਾ ਉੱਥੋਂ ਚੱਲਿਆ, ਜਿਹਦੇ ਵਿੱਚ ਸਾਡੇ ਕੋਲ ਗੱਡੇ ਸੀਗੇ, ਉਹਨਾਂ ਦੇ ਉੱਤੇ ਸਮਾਨ ਸੀ, ਬਾਕੀ ਸਾਰੇ ਪੈਦਲ ਸੀ, ਤੇ ਬਹੁਤ ਲੰਬਾ ਚੌੜਾ ਮਜਮਾ ਸੀਗਾ ਕਈਆਂ ਮੀਲਾਂ ਦੇ ਵਿੱਚ ਜਿਹੜਾ ਆ ਰਿਹਾ ਸੀਗਾ ਰਾਹ ਦੇ ਵਿੱਚ। ਉੱਥੇ ਫਿਰ ਨਾ ਅਗਸਤ ਦਾ ਮਹੀਨਾ ਸੀ, ਤੇ ਬਾਰਿਸ਼ਾਂ ਬਹੁਤ ਸ਼ੁਰੂ ਹੋ ਗਈਆਂ। ਰਾਹ ਦੇ ਵਿੱਚ ਇੱਕ ਜਗ੍ਹਾ 'ਤੇ ਆਣ ਕੇ ਐਸਾ ਹੋਇਆ ਕਿ ਬਾਰਿਸ਼ ਬਹੁਤ ਤੂਫਾਨੀ ਸੀ, ਤੇ ਅਸੀਂ ਗੱਡਿਆਂ ਦੇ ਥੱਲੇ ਵੜ ਕੇ ਨਾ, ਤੇ ਆਪਣੇ ਆਪ ਸਿਰ ਬਚਾਏ ਬਈ ਉਹਦੇ ਵਿੱਚ ਉਹ ਉੱਤੋਂ ਉਹ ਵੱਜਦੀਆਂ ਸੀਗੀਆਂ ਬਹੁਤ ਜ਼ਬਰਦਸਤ। ਤੇ ਉਹ ਇਸ ਤਰ੍ਹਾਂ ਉਹ ਸਾਡੇ ਜਿਹੜੇ ਵਾਲਦੈਨ ਸੀਗੇ ਉਹ ਤਗੜੇ ਸੀ, ਉਹ ਸਾਨੂੰ ਬਾਹਰੋਂ ਅੰਦਰ ਖਿੱਚ ਕੇ ਵਿੱਚ ਕਰਕੇ ਤੇ ਉੱਤੇ ਕੱਪੜਾ ਕੁਪੜਾ ਪਾ ਕੇ ਦੇਣ ਦੀ ਬਚਾਉਣ ਦੀ ਕੋਸ਼ਿਸ਼ ਕਰਦੇ। ਉੱਥੇ ਸਾਨੂੰ ਫਿਰ 2 ਦਿਨ ਲੰਘ ਗਏ। 2 ਦਿਨ ਉੱਥੇ ਇੱਦਾਂ ਕਰਾਉਣਾ ਪਿਆ ਬਈ ਉਹ ਕੱਚੀ ਸੜਕ ਸੀਗੀ। ਉੱਥੋਂ ਬਟਾਲਿਓਂ ਡੇਰਾ ਬਾਬਾ ਗੁਰੂ ਨਾਨਕ ਨੂੰ ਆਉਂਦੀ ਸੀ ਸੜਕ, ਡੇਰਾ ਬਾਬਾ ਨਾਨਕ ਨੂੰ ਸੜਕ ਆਉਂਦੀ ਸੀ, ਤੇ ਉਸ ਸੜਕ ਦੇ ਉੱਤੇ ਅਸੀਂ ਆਏ ਹਾਂ।
ਤੇ ਸਾਡੇ ਨਾ ਇੱਕ ਸ਼ਕਲਗੜ੍ਹ ਤਹਿਸੀਲ ਜਿਹੜੀ ਸੀ ਨਾ ਗੁਰਦਾਸਪੁਰ ਦੀ, ਉਹ ਪਾਕਿਸਤਾਨ 'ਚ ਆ ਗਈ ਸੀ। ਅੱਛਾ ਜੀ। ਹਾਂਜੀ, ਉਹ ਸੜਕ ਦੇ ਉੱਤੇ ਆਣ ਕੇ ਤੇ ਫਿਰ ਅਸੀਂ ਜਿਹੜਾ ਨਾ ਰਾਵੀ ਵਾਲਾ ਪੁਲ ਉਹ ਕ੍ਰਾਸ ਕੀਤਾ ਸੀ। ਤੇ ਉਸ ਤੋਂ ਪਿੱਛੇ ਫਿਰ ਜਿੱਥੇ ਜਿੱਥੇ ਵੀ ਸੀ ਫੌਜ ਤੇ ਨਹੀਂ ਸੀ, ਕੋਈ ਇੱਕ ਅੱਧਾ ਬੰਦਾ ਹੋਊਗਾ, ਪੁਲਿਸ ਵਾਲੇ ਵੀ ਬਹੁਤ ਘੱਟ ਸੀਗੇ। ਉਹਨਾਂ ਨੇ ਹਰ ਇੱਕ ਦੀ ਤਲਾਸ਼ੀ ਲੈ ਕੇ ਤੇ ਕੋਈ ਸ਼ਾਗਾ ਨਹੀਂ ਲੰਘਣ ਦਿੱਤੀ। ਉਹ ਗੱਡਿਆਂ ਤੇ ਜਿਹੜਾ ਸਮਾਨ ਸਮੂਨ ਸੀਗਾ ਲੱਦਿਆ ਉਹ ਲੈ ਕੇ ਤੇ ਨਿਆਣੇ ਲੈ ਕੇ ਨਜ਼ਰ ਗਿਆ। ਪੁਲਿਸ ਵਾਲੇ ਜਿਹੜੇ ਹਿੰਦੂ ਵੀ ਸੀ, ਸਿੱਖ ਵੀ ਹੈ ਸੀਗਾ। ਹਾਂਜੀ, ਤੇ ਉਹ ਬਹਰਾਲ ਉਹਨਾਂ ਨੇ ਕੋਈ ਜ਼ਿਆਦਤੀ ਨਹੀਂ ਕਿਸੇ ਨਾਲ ਕੀਤੀ, ਲੇਕਿਨ ਆ ਜਿਹੜਾ ਨਾ ਵੀ ਕਿਸੇ ਦੇ ਕੋਲ ਦੇਖੀ ਤੁਹਾਡੀ ਜੇ ਫੁੱਲ ਲਈ, ਉਹਦੀ ਫੁੱਲ ਲਈ, ਇਹਦੇ ਫੁੱਲ, ਕਿਸੇ ਕੋਈ ਸ਼ੈ ਜ਼ੇਵਰ ਵਗੈਰਾ ਨਹੀਂ ਆਉਣ ਦਿੱਤਾ ਸੀ ਉਹਨਾਂ ਨੇ ਕਿਸੇ ਕਿਸਮ ਦਾ ਵੀ। ਹਾਂਜੀ, ਤੇ ਜੇ ਕੋਈ ਕਿਸੇ ਦਾ ਸ਼ਾਇਦ ਕਿਸੇ ਆ ਗਿਆ ਹੋਵੇ ਵਿੱਚ ਬਿਸਤਰੇ ਤੇ ਬੱਧਾ ਆ ਗਿਆ ਹੋਵੇ ਤੇ ਪਤਾ ਨਹੀਂਗਾ, ਤੇ ਇੰਝ ਖਾਲੀ ਹੋ ਗਿਆ। ਕੋਈ ਹੋਰ ਗੱਲਬਾਤ ਉੱਥੋਂ ਦੀ ਯਾਦ ਕਰਕੇ ਸੁਣਾਓ ਸਾਨੂੰ, ਉਹ ਵਾਕਿਆ ਤੇ ਉਸ ਉਮਰ ਦਾ ਕੋਈ ਖਾਸ ਕਰ ਸੁਣਾਇਆ ਨਹੀਂ ਜਾ ਸਕਦਾ, ਕਿਉਂਕਿ ਉਹ ਇਦਾਂ ਦੀ ਖੇਲਣ ਖੁੱਲਣ ਵਾਲੀ ਉਮਰ ਸੀ ਨਾ। ਨਹੀਂ, ਉਹ ਕਤਲਗਾਰ ਤੇ ਇਦਾਂ ਸੀ ਵੀ ਰਾਹ ਦੇ ਵਿੱਚ ਨਾ ਕਿਸੇ ਕਿਸੇ ਜਗ੍ਹਾ ਦੇ ਉੱਤੇ ਸਿੱਖ ਬਰਾਦਰੀ ਦੇ ਜਿਹੜੇ ਲੋਕ ਸੀ ਨਾ, ਉਹ ਆਣ ਕੇ ਹਮਲਾ ਕਰਦੇ ਸੀ। ਤੇ ਕਾਫਲਾ ਹੁੰਦਾ ਸੀ ਬਹੁਤ ਲੰਬਾ, ਉਹ ਪਿਛਲੇ ਵਾਲੇ ਵੀ ਤੇ ਅਗਲੇ ਦੇ ਦਰਮਿਆਨ 'ਚ ਕਰ ਲਿਆ, ਉਹਨਾਂ ਨੂੰ ਉਹ ਲੁੱਟ ਪੁੱਟ ਲੈਂਦੇ ਸੀਗੇ। ਤੇ ਫਿਰ ਜੇ ਅੱਗੋਂ ਮੁਸਲਮਾਨ ਵੀ ਮਜ਼ਾਮਤ ਕਰਦੇ ਸੀ, ਕਈ ਵਾਰ ਉਹਨਾਂ ਸਿੱਖਾਂ ਦਾ ਵੀ ਕੋਈ ਨਾ ਕੋਈ ਮਰ ਜਾਂਦਾ ਸੀਗਾ ਤੇ ਮੁਸਲਮਾਨਾਂ ਦੇ ਵੀ ਮਰ ਜਾਂਦੇ। ਇੱਦਾਂ ਇੱਕ ਦੋ ਵਕੂਏ ਰਾਹ ਦੇ ਵਿੱਚ ਹੋਏ, ਲੇਕਿਨ ਔਨ ਦੀ ਹੋਲ ਜਿਹੜਾ ਨਾ ਇਹ ਬਚਾ ਕੇ ਤਕਰੀਬਨ ਨਾ ਇੱਥੋਂ ਜਿਹੜੇ ਸ਼ਕਲਗੜ੍ਹ ਪੁਲ ਸੀ ਨਾ, ਉੱਥੋਂ ਆਣ ਕੇ ਫਿਰ ਕ੍ਰਾਸ ਕਰਕੇ ਅਸੀਂ। ਬਜ਼ੁਰਗੋ, ਤੁਸੀਂ ਕੀ ਸਮਝਦੇ ਜਿਹੜੇ ਹਮਲਾਵਰ ਸੀਗੇ ਸਿੱਖਾਂ ਦੇ, ਸਿੱਖ ਜਿਹਨੂੰ ਤੁਸੀਂ ਕਹਿੰਦੇ ਆ, ਕਿਆ ਉਹ ਵਾਕਈ ਕੋਈ ਨਸਲੀ ਸਿੱਖ ਸੀਗੇ ਜਾਂ ਉਹ ਲੁਟੇਰੇ ਸੀਗੇ? ਬਾਤ ਸਿਰਫ ਇਹ ਆ ਕਿ ਉਸ ਵਕਤ ਜਿਹੜੇ ਮੁਸਲਮਾਨ ਸੀ ਨਾ, ਉਹ ਵੀ ਲੁਟੇਰੇ ਬਣੇ ਸੀ। ਸਿੱਖ ਮਤਲਬ ਇੱਧਰ ਜਿਸਲੇ ਜਦੋਂ ਇੱਕ ਦੂਸਰੇ ਦੀ ਆਵਾਜ਼ ਸੁਣਦੇ ਸੀ ਨਾ ਬਈ ਜੀ ਉੱਧਰੋਂ ਕਾਫਲਾ ਆ ਰਿਹਾ ਸੀ ਸਿੱਖਾਂ ਦਾ, ਸਿੱਖ ਸੁਣਦੇ ਸੀ ਤੇ ਮੁਸਲਮਾਨਾਂ ਨੇ ਗੱਡੀ ਰੋਕ ਕੇ ਤੇ ਕਤਲੋ ਗਾਰਤ ਕੀਤੀ ਤੇ ਲੁੱਟ ਲਿਆ। ਉਹ ਕੋਈ ਤਸਦੀਕ ਤੇ ਨਹੀਂ ਕਰਦਾ ਸੀਗਾ ਵੀ ਹੈ ਗੱਲ ਸਹੀ ਹੈ ਜਾਂ ਗਲਤ ਆ। ਉਹ ਸੁਣੀ ਗੱਲ ਦੇ ਉੱਤੇ ਉਹ ਕਹਿੰਦੇ ਆ ਮੁਸਲਮਾਨ ਜਿਹੜੇ ਆ ਨਾ, ਇਹਨਾਂ ਦੇ ਕਾਫਲੇ ਨੂੰ ਲੁੱਟ ਲਓ ਤੇ ਮਾਰ ਲਓ। ਇਹਦਾ ਜਿਹੜਾ ਵਿੱਚ ਨਾ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਸੀ ਵੀ ਉਹ ਸਾਰੇ ਜਿਹੜੇ ਨਾ ਬਦਮਾਸ਼ ਹੀ ਹੋਣ। ਉਹਨਾਂ ਦੇ ਵਿੱਚ ਕਈ ਨੇਕ ਲੋਕ ਵੀ, ਚੰਗੇ ਲੋਕ ਵੀ, ਸਾਡੇ ਇੱਧਰ ਮੁਸਲਮਾਨਾਂ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ, ਬੰਦੇ ਲੁੱਟੇ, ਗੱਡੀਆਂ ਦੇ ਟ੍ਰੇਨਾਂ ਕਤਲ ਕਰ ਦਿੱਤੀਆਂ। ਹਾਂਜੀ, ਇੱਧਰ ਆਣ ਕੇ ਅਸੀਂ ਸੁਣਿਆ ਨਾ ਫਿਰ ਇਹ ਸ਼ੇਖੂਪੁਰ ਦੇ ਇਲਾਕੇ ਦੇ ਵਿੱਚ। ਤੇ ਉਹ ਜਦੋਂ ਹਵਾ ਪਹੁੰਚਦੀ ਸੀ ਨਾ ਦੂਸਰੇ ਪਾਸੇ, ਤੇ ਉਹ ਫਿਰ ਲੋਕ ਇਕੱਠੇ ਹੋ ਕਹਿੰਦੇ ਸੀਗੇ ਵੀ ਇਹਦਾ ਬਦਲਾ ਲੈਣਾ। ਆ ਤੇ ਵੈਸੇ ਉਸ ਵੇਲੇ ਮਾਸਵਾਏ ਸਿੱਖਾਂ ਦੇ ਹੋਰ ਮੁਸਲਮਾਨਾਂ ਦੇ ਉੱਤੇ ਕਿਸੇ ਨੇ ਹਿੰਦੂ ਵਗੈਰਾ ਇਹ ਉਹ ਜਿਹੜੇ ਨਾ ਇਹ ਨਹੀਂ ਨੇੜੇ ਲੱਗੇ। ਕੋਈ ਨਹੀਂ, ਉਹਨਾਂ ਨੇ ਕੋਈ ਨੁਕਸਾਨ ਨਹੀਂ ਕੀਤਾ। ਨਹੀਂ, ਇਹੋ ਹੀ ਸੀਗੇ ਸਾਰਿਆਂ ਤੋਂ ਜ਼ਿਆਦਾ। ਅੱਛਾ, ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਲੋਕਾਂ ਕੋਲ ਯਕਦਮ ਇਸ ਤਰ੍ਹਾਂ ਹਥਿਆਰ ਇੰਨੇ ਕਿੱਥੋਂ ਆ ਗਏ? ਇਹ ਫਿਰ ਜਿਸ ਬੰਦੇ ਨੂੰ ਪੁੱਛੀਦਾ ਉਹ ਕਹਿੰਦਾ ਜੀ ਮੇਰੇ ਇਲਾਕੇ ਦਾ, ਮੇਰੇ ਪਿੰਡ ਦਾ ਬੰਦਾ ਨਹੀਂ ਸੀ, ਅਸੀਂ ਉਹਨੂੰ ਜਾਣਦੇ ਨਹੀਂ ਸੀਗੇ। ਇਹਦਾ ਮਤਲਬ ਆ ਕਿ ਇੱਕ ਪਲਾਨਿੰਗ ਦੇ ਤਹਿਤ, ਇੱਕ ਮਨਸੂਬਾਬੰਦੀ ਦੇ ਤਹਿਤ ਇਹਨਾਂ ਲੋਕਾਂ ਨੂੰ ਛੱਡਿਆ ਗਿਆ, ਜੇਲ੍ਹਾਂ 'ਚੋਂ ਛੱਡਿਆ ਗਿਆ ਜਾਂ ਜਿੱਥੋਂ ਵੀ ਛੱਡਿਆ ਗਿਆ, ਔਰ ਮਜ਼ਹਬ ਦੇ ਨਾਂ 'ਤੇ ਇਹਨਾਂ ਨੂੰ ਇਸ਼ਤਿਆਲ ਦਿਲਾਇਆ ਗਿਆ। ਫਿਰ ਇਹਨਾਂ ਨੇ ਆ ਕੇ ਇਸ ਤਰ੍ਹਾਂ ਨੁਕਸਾਨ ਪਹੁੰਚਾਇਆ ਲੋਕਾਂ ਨੂੰ। ਜਿੱਥੋਂ ਤੱਕ ਤਾਲੁਕ ਆ ਨਾ ਇਹ ਤੁਹਾਡੇ ਇਸ ਸਵਾਲ ਦਾ, ਉਹ ਇਹ ਆ ਕਿ ਸਾਡੇ ਲੋਕ, ਸਾਡੇ ਨਜ਼ਦੀਕ 8-10 ਪਿੰਡ ਜਿਹੜੇ ਸੀ ਨਾ ਉਹ ਮੁਸਲਮਾਨਾਂ ਦੇ ਸੀ ਤੇ ਖਾਸ ਕਰ ਅਰਾਈਆਂ ਦੇ ਸੀ। ਇਹ ਕੌਮ ਬੜੀ ਡਰਪੋਕ ਜਿਹੀ ਤੇ ਆਪਣਾ ਬਚਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਸੀਗੇ। ਅਮਨ ਪਸੰਦ ਕੌਮ ਸੀ ਤੇ ਇਹਨਾਂ ਕੋਲ ਹਥਿਆਰ ਵੀ ਕੋਈ ਨਹੀਂ ਸੀ। ਹੁੰਦਾ ਨਾ ਵੀ ਆਉਣਗੇ ਸਾਡੇ ਤੇ ਸਾਡੇ ਕੋਲ ਵੀ, ਸਾਡੇ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਵਿੱਚ ਇੱਕ ਬੰਦੂਕ ਵੀ ਕਿਸੇ ਕੋਲ ਨਹੀਂ ਸੀਗੀ। ਹਾਂਜੀ, ਆ ਦੂਸਰੇ ਹਥਿਆਰ ਸੀਗੇ, ਬਰਸ਼ੀਆਂ ਲਈ ਫਿਰਦੇ ਸੀ, ਨੇਜ਼ੇ ਲਈ ਫਿਰਦੇ ਸੀ, ਤਲਵਾਰਾਂ ਸੀਗੀਆਂ, ਆਉਣਗੇ ਲੜਾਂਗੇ ਇਹ ਉਹ ਜੋ ਕੁਝ ਵੀ ਸੀ। ਬਾਕੀ ਤੇ ਸਾਡੇ ਨਾਲ ਕੋਈ ਇਹੋ ਜਿਹੀ ਗੱਲ ਵੀ ਨਹੀਂ ਹੋਈ ਵੀ ਜਿੱਥੇ ਆ ਕੇ ਫਾਇਰਿੰਗ ਹੋਈ ਹੋਵੇ।
ਕਾਫਲੇ ਤੇ ਵੀ ਫਾਇਰਿੰਗ ਨਹੀਂ ਹੋਈ। ਉਹ ਆਏ ਨਾ ਮਤਲਬ ਲੁੱਟਣ ਵਾਲੇ ਵੀ ਜਿਹੜੇ, ਤੇ ਅੱਗੋਂ ਮਜ਼ਾਮਤ ਕੀਤੀ ਮੁਸਲਮਾਨਾਂ ਨੇ ਵੀ, ਜੇ ਉਹਨਾਂ ਦਾ ਕੋਈ ਮਰ ਗਿਆ ਉਹ ਨੱਸ ਗਏ, ਤੇ ਕਿਸੇ ਵੇਲੇ ਮੁਸਲਮਾਨਾਂ ਦਾ ਵੀ ਕੋਈ ਮਾਰ ਗਏ, ਇੱਦਾਂ ਦੀ ਗੱਲ ਤੇ। ਲੇਕਿਨ ਫਾਇਰਿੰਗ ਸਾਡੇ ਸਾਰੇ ਕਾਫਲੇ ਤੇ ਕਿਸੇ ਜਗ੍ਹਾ ਤੇ ਵੀ ਨਹੀਂ ਹੋਈ ਤਕਰੀਬਨ। ਹਾਂ ਹਾਂ। ਇਹ ਲੋਕ ਫਿਰ ਜਿਹੜੇ ਸੀਗੇ ਲੁੱਟਣ ਵਾਲੇ, ਉਹੀ ਗੱਲ, ਮੇਰਾ ਸਵਾਲ ਤਾਂ ਉੱਥੇ ਹੀ ਹੈ ਨਾ ਕਿ ਇਹ ਲੋਕ ਜਿਹੜੇ ਸੀ ਇਹ ਕਿਸੇ ਮਖਸੂਸ ਤਬਕੇ ਨੇ ਭੇਜੇ ਸੀਗੇ? ਮੇਰਾ ਖਿਆਲ ਆ ਕਿਸੇ ਤਬਕੇ ਨੇ ਨਹੀਂ ਸੀ ਭੇਜੇ, ਇਹ ਸੁਣ ਸੁਣਾ ਕੇ ਜੱਥੇ ਬਣ ਗਏ ਸੀਗੇ ਵੀ ਆਓ ਇੱਥੇ ਤੁਸੀਂ ਬੈਠੇ ਜੇ 10 ਬੰਦੇ, ਆਓ ਹਾਂ ਮੁਸਲਮਾਨਾਂ ਦਾ ਕਾਫਲਾ ਆਉਣ ਡਿਆ, ਲੁੱਟ ਲਈਏ। ਉਹਨਾਂ ਦੇ ਹੁੰਦੇ ਸੀਗੇ, ਕਹਿੰਦੇ ਪਤਾ ਲੱਗਾ ਮੁਸਲਮਾਨਾਂ ਨੇ ਕਾਫਲਾ ਲੁੱਟ ਲਿਆ, ਹੁਣ ਇਹਨਾਂ ਦਾ ਕਾਫਲਾ ਨਾ ਲੁੱਟੀਏ ਤੇ ਅਸੀਂ ਸਿੱਖ ਤੇ ਨਾ ਹੋਏ। ਹਾਂਜੀ, ਤੇ ਫਿਰ ਉਹਦੇ ਵਿੱਚ ਜਾ ਕੇ ਕਤਲੋ ਗਾਰਤ ਵੀ ਹੁੰਦੀ ਸੀ, ਮਰ ਵੀ ਜਾਂਦੇ ਸੀ, ਮਾਰ ਵੀ ਦਿੰਦੇ ਸੀਗੇ, ਸਾਰੀਆਂ ਗੱਲਾਂ ਹੁੰਦੀਆਂ ਸੀਗੀਆਂ। ਮੈਂ ਤਾਂ ਸਮਝਣਾ ਵੀ ਉਹਨਾਂ ਨੂੰ ਕਿਸੇ ਨੇ ਛੱਡਿਆ ਨਹੀਂ ਸੀਗਾ। ਮੇਰਾ ਆਪਣਾ ਅੰਦਾਜ਼ਾ ਹੋ ਸਕਦਾ ਕੋਈ ਇੱਦਾਂ ਦੀ ਗੱਲ ਹੋਵੇ ਵੀ ਉਹਨਾਂ ਨੂੰ ਕਿਸੇ ਖਾਸ ਕੰਪਨੀ ਨੇ ਛੱਡਿਆ ਹੋਵੇ ਵੀ ਉਹਦੇ ਵਿੱਚ ਇਦਾਂ ਹੁੰਦਾ ਨਾ ਕਿ ਪੂਰੀ ਪਲਟੂਨ ਥੋੜ੍ਹਾ ਛੱਡਣੀ ਹੁੰਦੀ, 2-4 ਬੰਦੇ ਜਿਹੜੇ ਉਹਨਾਂ ਨੂੰ ਮੋਟੀਵੇਟ ਹੀ ਕਰਨਾ ਹੁੰਦਾ ਉਹਨਾਂ ਨੇ ਆ ਕੇ, ਉਹਨਾਂ ਨੇ ਆ ਕੇ ਬਰਗਲਾਤਾ ਉਹਨਾਂ ਨੇ ਨਾਲ, ਮੈਂ ਤੁਰ ਗਿਆ ਤੂੰ ਤੁਰ ਪਏ ਤੁਸੀਂ ਤੁਰ ਪਏ ਕੋਈ ਹੋਰ, ਇਸ ਤਰ੍ਹਾਂ ਫਿਰ ਉਹ ਗਰੋਹ ਬਣ ਜਾਂਦਾ ਹੈ। ਹੋ ਸਕਦਾ ਇਸ ਤਰ੍ਹਾਂ ਹੋਵੇ, ਔਰ ਹੋਇਆ ਵੀ ਹੋਵੇਗਾ, ਕਿਉਂਕਿ ਸਾਰੇ ਆਦਮੀ ਤੇ ਨਹੀਂ ਸ਼ਰ ਪਸੰਦ ਹੁੰਦੇ ਨਾ। ਸਾਡੀ ਪੰਜਾਬੀ ਕੌਮ ਜਿਹੜੀ ਆ ਨਾ ਇਹ ਕੰਨਾਂ ਦੀ ਬਹੁਤ ਕੱਚੀ ਆ, ਇਹ ਮਗਰ ਲੱਗ ਜਾਂਦੀ ਆ। ਫਿਰ ਦੂਸਰੀ ਸਭ ਤੋਂ ਬੜੀ ਗੱਲ ਆ ਕਿ ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ ਆਪਾਂ ਬਹੁਤ ਛੇਤੀ ਗਰਮੀ 'ਚ ਆ ਜਾਂਦੇ, ਮੁਸ਼ਕਿਲ ਹੋ ਜਾਂਦੇ ਆਂਗੇ। ਇਸੇ ਤਰ੍ਹਾਂ ਹੀ ਗੱਲ ਆ। ਮੇਰੇ ਅੰਦਾਜ਼ੇ ਦੇ ਵਿੱਚ ਨਾ ਉਹਨਾਂ ਨੂੰ ਕੋਈ ਖਾਸ ਗਾਈਡਲਾਈਨ ਨਹੀਂ ਸੀਗੀ, ਉਹ ਬਸ ਸੁਣ ਸੁਣਾ ਕੇ ਹੀ ਵੀ ਆਹ ਕਾਫਲਾ ਆਉਂਦਾ ਮੁਸਲਮਾਨਾਂ ਦਾ ਲੁੱਟ ਲਓ, ਉਹ ਕਹਿੰਦੇ ਆ ਸਿੱਖਾਂ ਦਾ ਆਉਂਦਾ ਇਹਨੂੰ ਲੁੱਟ ਲਓ। ਇਸ ਤਰ੍ਹਾਂ ਦਾ ਹੀ ਉਹ ਜ਼ਿਆਦਾ ਨੁਕਸਾਨ ਇਸ ਵਾਸਤੇ ਹੋਇਆ ਕਿ ਉਹਨਾਂ ਦੀ ਹਿਫਾਜ਼ਤ ਵਾਲਾ ਕੋਈ ਨਹੀਂ ਸੀਗਾ। ਸਾਨੂੰ ਮੈਨੂੰ ਯਾਦ ਆ ਕਿ ਉਹ ਡੇਰਾ ਨਾਨਕ ਤੋਂ ਥੋੜ੍ਹੀ ਦੇਰ ਪਿੱਛੇ ਨਾ ਜਿਸ ਵੇਲੇ ਅਸੀਂ ਆ ਗਏ ਹਾਂ, ਅਤੇ ਫਿਰ 2 ਸਿਪਾਹੀ ਅਤੇ ਇੱਕ ਸ਼ਾਇਦ ਕੋਈ ਅਫਸਰ ਸੀਗਾ ਉਹਨਾਂ ਦੇ ਨਾਲ, ਇੱਕ ਜੀਪ ਸੀ ਉਹਨਾਂ ਕੋਲ। ਉਹ ਕਹਿੰਦੇ ਸੀ ਵੀ ਜੀ ਇਹ ਹੈ ਬਲੋਚ ਰੈਜੀਮੈਂਟ ਦੇ ਮੁਸਲਮਾਨ ਆ ਗਏ ਨੇ, ਹੁਣ ਕੋਈ ਫਿਕਰ ਨਹੀਂ। ਹਾਂਜੀ, ਉੱਥੋਂ ਲਾ ਕੇ ਫਿਰ ਜਿਹੜਾ ਨਾ ਪੁਲ ਰਾਵੀ ਵਾਲਾ, ਇੱਥੋਂ ਤੱਕ ਫਿਰ ਕੋਈ ਕਿਸੇ ਦੇ ਉੱਤੇ ਹੋਇਆ ਨਹੀਂ, ਹਮਲਾ ਵੀ ਨਹੀਂ ਹੋਇਆ। ਉਹ ਇੱਕ ਜੀਪ ਫਿਰਨ ਵਾਲੀ, ਮਤਲਬ ਇਹ ਉਸ ਵਕਤ ਇੰਨਾ ਨਾ ਤੇ ਲੋਕਾਂ ਕੋਲ ਉਹ ਇਹ ਸਟਰੈਂਥ ਹੈ ਸੀ, ਜੇ ਕੋਈ ਫੌਜ ਵੀ ਸੀ ਉਹ ਵੀ ਡਿਵਾਈਡ ਹੋਈ ਸੀ, ਅਤੇ ਕੋਈ ਐਸਾ ਮਸਲਾ ਨਹੀਂ ਸੀ। 47 ਦੇ ਵਾਕਿਏ ਤੋਂ ਬਾਅਦ ਜਾਂ ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਹਿਜਰਤ ਕਦੇ ਨਹੀਂ ਹੋਈ ਹੈਗੀ, ਇੰਨੀ ਲੰਬੀ ਚੌੜੀ, ਔਰ ਜਿਹਦੇ ਵਿੱਚ ਆਬਾਦੀ ਦਾ ਤਬਾਦਲਾ ਹੋਇਆ ਹੋਵੇ। ਤੁਸੀਂ ਕੀ ਸਮਝਦੇ ਕਿ ਅੰਗਰੇਜ਼ ਜਿਹੜਾ 200 ਸਾਲ ਦੂਰ ਤੱਕ ਸੋਚਣ ਵਾਲਾ, ਉਹਨੇ ਐਡੀ ਨਾਕਸ ਪਲਾਨਿੰਗ ਕੀਤੀ ਸੀ ਕਿ ਇੰਨੀ ਦੁਨੀਆ ਮਰਵਾ ਛੱਡੀ ਫੜ ਕੇ? ਅਸਲ ਗੱਲ ਇਹ ਆ ਕਿ ਇਹ ਸਾਰੇ ਦਾ ਸਾਰੀ ਪਲਾਨਿੰਗ ਜਿਹੜੀ ਅੰਗਰੇਜ਼ ਦੀ ਸੀ। ਆ ਜਿਹੜਾ ਕਸ਼ਮੀਰ ਵਾਲਾ ਮਸਲਾ ਆ, ਉਸ ਵਕਤ ਕਸ਼ਮੀਰ ਨੂੰ ਸਿਰਫ ਇੱਕ ਸੜਕ ਆਉਂਦੀ ਸੀ ਜਿਹੜੀ ਪਠਾਨਕੋਟ ਤੋਂ ਆਉਂਦੀ ਸੀ ਅਤੇ ਕਸ਼ਮੀਰ ਦੇ ਵਿੱਚ, ਇਸ ਤੋਂ ਇਲਾਵਾ ਜ਼ਮੀਨੀ ਰਸਤਾ ਕੋਈ ਨਹੀਂ ਸੀ। ਅਤੇ ਜਿਹੜੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਮਸਲ ਅਗਰ ਪਾਕਿਸਤਾਨ 'ਚ ਰਹਿ ਜਾਂਦਾ ਸੀ ਤਾਂ ਕਸ਼ਮੀਰ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਉੱਥੇ ਆਣ ਕੇ ਕੋਈ ਹੋਰ ਮੁਦਾਖਲਤ ਕਰਦਾ। ਠੀਕ ਹੈ, ਇਹਨਾਂ ਨੇ ਰਾਤੋਂ ਰਾਤ ਜਿਹੜਾ ਕੀਤਾ ਨਾ, ਉਸ ਵਕਤ ਅਸਲ ਦੇ ਵਿੱਚ ਨਾ ਸਾਡੇ ਜਿਹੜੇ ਰਹਿਨੁਮਾ ਸੀ ਨਾ ਥੋੜ੍ਹੇ ਸੀ, ਔਰ ਖ਼ਾਸ ਕਰ ਕਾਇਦੇ ਆਜ਼ਮ ਬਿਮਾਰ ਵੀ ਸੀ, ਲੇਕਿਨ ਉਹਨਾਂ ਕੋਲ ਅੱਲਾਹ ਪਾਕ ਨੇ ਕੰਮ ਬਹੁਤ ਜ਼ਿਆਦਾ ਲਿਆ। ਠੀਕ ਹੈ ਨਾ, ਅਤੇ ਇਹ ਜਿਹੜਾ ਰਾਤੋਂ ਰਾਤ ਚੇਂਜ ਹੋਈ ਆ, ਉਹ ਜਿਹੜਾ ਲਾਰਡ ਮਾਊਂਟ ਬੈਟਨ ਸੀਗਾ ਨਾ ਉਸ ਵਕਤ ਦਾ, ਇਹ ਵਾਇਸਰਾਏ ਹਿੰਦ, ਇਹ ਸਾਰੇ ਦੇ ਸਾਰੀ ਕੀਤੀ ਕਤਰੀ ਉਹਦੇ ਜ਼ਿੰਮੇ ਹੀ ਆ। ਸਭ ਕੁਝ ਇਹਦਾ ਬੇੜਾ ਗਰਕ ਉਹਨੇ ਕੀਤਾ। ਮੁਸਲਮਾਨਾਂ ਨੂੰ ਅਤੇ ਜਿਹੜਾ ਸਿੱਖਾਂ ਨੂੰ ਲੜਾਇਆ ਇਹ ਵੀ ਉਹਨੇ ਲੜਾਇਆ। ਅਗਰ ਜਿਹੜਾ ਪਹਿਲਾਂ ਸ਼ੁਰੂ ਹੋਇਆ ਸੀ ਨਾ, ਉੱਥੇ ਕੋਈ ਰੌਲਾ ਨਹੀਂ ਸੀਗਾ, ਰੌਲਾ ਤਾਂ ਬਾਅਦ ਦੇ ਵਿੱਚ ਬਣਿਆ। ਹਾਂਜੀ ਬਿਲਕੁਲ, ਉਹਨੇ ਕਿਹਾ ਜੀ ਇਹ ਪੰਜਾਬੀ ਕੌਮ ਆ, ਇੱਕ ਦੂਸਰੇ ਦੇ ਹਮ ਜ਼ਬਾਨ ਆ, ਕਲਚਰ ਇਹਨਾਂ ਦਾ ਸੇਮ ਆ, ਸਾਰਾ ਕੁਛ ਆ, ਇਹਨਾਂ ਨੇ ਕੱਲ੍ਹ ਨੂੰ ਫੇਰ ਮਿਲਣਾ। ਫਿਰ ਗੁਆਂਢੀ ਆ ਸਭ ਤੋਂ ਬੜੀ ਗੱਲ, ਬੇਸ਼ੱਕ ਦਰਮਿਆਨ ਦੇ ਵਿੱਚ ਬਾਰਡਰ ਬਣ ਗਿਆ, ਲੇਕਿਨ ਗੁਆਂਢੀ ਤਾਂ ਹੈ ਨਾ। ਉਹ ਫਿਰ ਐਸੀ ਕਤਲੋ ਗਾਰਤ ਕਰਵਾਤੀ, ਇੱਜ਼ਤਾਂ ਲੁੱਟੀਆਂ ਗਈਆਂ, ਸਾਰਾ ਕੁਛ ਕਰਾਇਆ ਗਿਆ। ਉਹਦੀ ਮੇਨ ਵਜ੍ਹਾ ਇਹ ਸੀ ਕਿ ਇਹ ਪੌਣੀ ਸਦੀ ਇਸ ਕੰਮ ਦੇ ਵਿੱਚ ਲੰਘ ਗਈ ਆ, ਬਦਗੁਮਾਨੀ ਵਿੱਚ। ਉਹ ਸਮਝਦੇ ਰਹੇ ਸਾਡੇ ਮਰੇ, ਸਾਡੇ ਸਮਝਦੇ ਰਹੇ ਸਾਡੇ ਨਾਲ ਜ਼ੁਲਮ ਕੀਤਾ ਆ। ਜਦੋਂ ਪਤਾ ਲੱਗਾ ਵੀ ਜ਼ੁਲਮ ਤਾਂ ਦੋਵਾਂ ਸਾਈਡਾਂ 'ਤੇ ਹੋਇਆ, ਦੋਵਾਂ ਸਾਈਡਾਂ 'ਤੇ ਜ਼ੁਲਮ ਹੋਇਆ, ਦੋਵਾਂ ਸਾਈਡਾਂ 'ਤੇ। ਖੁਦਾ ਹੋਣੀ ਇਹਨਾਂ ਨੂੰ ਹਦਾਇਤ ਦੇ ਦੇਵੇ ਦੋ ਘਰਾਂ ਨੂੰ। ਅਤੇ ਇਹ ਮਾਮਲਾ ਤਾਂ ਹੁਣ ਜਿਹੜੇ ਪਾਸੇ ਜਾ ਰਿਹਾ ਪਤਾ ਨਹੀਂ ਕੀ ਹੋਣਾ।
ਅੱਲਾ ਨੂੰ ਪਤਾ ਨਾ ਅੱਲਾ ਬਿਹਤਰੀ ਕਰੇਗਾ ਕੀ ਹੋਣਾ, ਲੇਕਿਨ ਅੱਲਾ ਪਾਕ ਚਾਹਵੇ ਤੇ ਖੈਰ ਚੋਂ ਸ਼ਰ ਨਿਕਲ ਆਉਂਦੀ ਆ, ਤੇ ਅੱਲਾ ਪਾਕ ਚਾਹਵੇ ਤੇ ਸ਼ਰ ਚੋਂ ਖੈਰ ਨਿਕਲ ਆਉਂਦੀ ਆ। ਹਾਂਜੀ, ਉਮੀਦ ਤੇ ਇਹ ਆ ਵੀ ਜੋ ਕੁਝ ਵੀ ਆ, ਬਹੁਤ ਕੁਰਬਾਨੀਆਂ ਦਿੱਤੀਆਂ, ਤੇ ਹੁਣ ਵੀ ਜੋ ਕੁਝ ਹੁਣ ਜਿਹੜੀ ਮੁਸ਼ਕਿਲ ਦੇ ਵਿੱਚ ਕਸ਼ਮੀਰੀ ਹੋਣ ਆ ਨਾ, ਕੋਈ ਕੌਮ ਮਾਸ ਵਾਏ ਤਾਤਾਰੀਆਂ ਨੇ ਵੀ ਇਦਾਂ ਨਹੀਂ ਸੀ ਕੀਤੀ। ਤਾਤਾਰੀਆਂ ਨੇ ਬੜੇ ਮੁਸਲਮਾਨਾਂ ਨੂੰ ਕਿਹਾ ਖੜੇ ਹੋ ਜਾਓ, ਉਹ ਖੜੇ ਹੋ ਗਏ। ਖੜੇ ਹੋਣ ਜਿੰਨੀ ਦੇਰ ਮੈਂ ਤਲਵਾਰ ਲੈ ਆਵਾਂ, ਉਹ ਤਲਵਾਰ ਲੈਣ ਚੱਲ ਗਏ ਤੇ ਆਣ ਕੇ ਸਾਰੇ ਕਤਲ ਕਰ ਦਿੱਤੇ। ਉਹ ਕਿਤੇ ਹਿੱਲ ਨਹੀਂ ਸੀ ਸਕਦੇ, ਇੱਦਾਂ ਉਹਨਾਂ ਕੀਤੀ। ਲੇਕਿਨ ਇਹ ਤੇ ਉਹਨਾਂ ਨੇ ਸਭ ਕੁਝ ਬੰਦ ਕਰ ਦਿੱਤਾ, ਖਾਣਾ ਪੀਣਾ ਬੰਦ। ਹੁਣ ਹਰ ਸ਼ੈ ਜੋ ਕੁਝ ਉਹਨਾਂ ਨਾਲ ਹੋਣ ਡਿਆ ਇਸ ਵੇਲੇ ਦੁਨੀਆ ਦੇ ਵਿੱਚ, ਸਭ ਤੋਂ ਮਜ਼ਲੂਮ ਕੌਮ ਜਿਹੜੀ ਹੈਗਾ, ਸਭ ਤੋਂ ਜ਼ਿਆਦਾ ਜਿਹੜੀ ਜੋ ਕੁਝ ਉਹਨਾਂ ਨਾਲ ਹੋ ਰਿਹਾ ਨਾ, ਸਾਰੀਆਂ ਬੰਦ ਕੀਤੀਆਂ। ਅੱਲਾ ਪਾਕ ਉਹਨਾਂ ਦੀ ਕੋਈ ਮਦਦ ਕਰੇ ਤੇ ਹੋ ਸਕਦਾ ਇਸ ਸ਼ਰ ਦੇ ਵਿੱਚੋਂ ਕੋਈ ਖੈਰ ਨਿਕਲ ਆਵੇ, ਕਿਉਂਕਿ ਅੱਲਾ ਪਾਕ ਨੂੰ ਤੇ ਕੋਈ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਨਾ। ਸਿੱਖ ਕੌਮ ਨੇ ਜੀ ਬਹੁਤ ਸੈਲੂਟ ਦੇ ਹੱਕਦਾਰ ਆ ਜੀ। ਕਸ਼ਮੀਰ ਦੇ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਬਾਹਿਫਾਜ਼ਤ ਆਪਣੇ ਖਰਚੇ ਤੇ ਆਪਣੀ ਜੇਬ 'ਚੋਂ ਖਰਚਾ ਕਰਕੇ ਬਾਈ ਏਅਰ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ, ਉਹਨਾਂ ਦੀਆਂ ਇੱਜ਼ਤਾਂ ਮਹਿਫੂਜ਼ ਕੀਤੀਆਂ। ਸਾਨੂੰ ਇਸ ਚੀਜ਼ 'ਤੇ ਬੜਾ ਗਰਵ ਆ ਜੀ, ਬੜਾ ਫਖਰ ਹੈ ਆਪਣੀ ਪੰਜਾਬੀ ਕੌਮ 'ਤੇ ਕਿ ਉਹਨਾਂ ਨੇ ਸਾਡੇ ਮੁਸਲਮਾਨ ਕਸ਼ਮੀਰੀ ਬੱਚੀਆਂ ਦਾ ਜਿਹੜਾ ਇਸ ਤਰ੍ਹਾਂ ਸਾਥ ਦਿੱਤਾ ਜੀ। ਯਕੀਨਨ ਇਹ ਗੱਲ ਤਾਂ ਬਹੁਤ ਸਹੀ ਆ ਜਿਹੜੀ ਤੁਸੀਂ ਫਰਮਾਈ ਆ। ਮੇਰੇ ਇਲਮ 'ਚ ਇਹ ਬਾਤ ਨਹੀਂ ਸੀ, ਲੇਕਿਨ ਇਹ ਜਿਹੜੀ ਹੈ ਨਾ, ਉਹਨਾਂ ਦੇ ਵਿੱਚ ਉਦੋਂ ਵੀ ਕਈ ਲੋਕ ਸਾਡੇ ਮੁਸਲਮਾਨਾਂ ਦੇ ਜਿਹੜੇ ਰੁਕ ਗਏ ਸੀ, ਸਾਡੇ ਨਾਲੋਂ ਵਿਛੜ ਗਏ ਸੀ, ਬਾਅਦ 'ਚ ਆਏ ਸਾਲ ਬਾਅਦ 6 ਮਹੀਨੇ, ਉਹਨਾਂ ਨੂੰ ਸਿੱਖਾਂ ਨੇ ਪਨਾਹ ਦਿੱਤੀ ਰੱਖੀ ਔਰ ਕਿਹਾ ਸਾਡੀ ਪਨਾਹ 'ਚ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਆਖਣਾ। ਇੱਧਰ ਮੁਸਲਮਾਨਾਂ ਕੋਲ ਵੀ ਇੱਦਾਂ ਦੇ ਸਿੱਖਾਂ ਦੀਆਂ ਕਈ ਹੈ ਸੀ, ਔਰਤਾਂ ਸੀ, ਬੱਚੇ, ਉਹ ਫਿਰ ਬਾਅਦ ਦੇ ਵਿੱਚ ਗਏ, ਉਹਨਾਂ ਨੂੰ ਵੀ ਉਹਨਾਂ ਕਿਸੇ ਨੇ ਨਹੀਂ ਕੁਝ ਨਹੀਂ, ਯਾਨੀ ਉਹਨਾਂ ਨੇ ਆਖਿਆ ਜੀ ਸਾਡੀ ਪਨਾਹ 'ਚ ਹੁਣ ਨਹੀਂ ਇਹਨਾਂ ਨੂੰ ਕਿਸੇ ਨੇ ਕੁਝ ਨਾ। ਹਾਂਜੀ, ਨਸਲੀ ਬੰਦੇ ਦੀ ਇਹ ਜਿਹੜੀ ਗੱਲ ਆ ਨਾ, ਇਹ ਪੰਜਾਬ ਤੋਂ ਬਗੈਰ ਬਾਕੀ ਹੋਰ ਸੂਬਿਆਂ ਦੇ ਵਿੱਚ ਨਹੀਂ ਸੀ। ਇਹ ਤਾਕਤ ਜਾਂ ਇਹ ਜਿਹੜੀ ਜਜ਼ਬਾ ਸੀ ਨਾ ਪੰਜਾਬੀਆਂ 'ਚ, ਇਹ ਸਿਰਫ ਪੰਜਾਬ, ਭਾਵੇਂ ਉਹ ਸਿੱਖ ਨੇ, ਮੁਸਲਮਾਨ ਆ, ਹਿੰਦੂ ਆ, ਜਿਹੜੇ ਵੀ ਸੀ, ਉਹਨਾਂ 'ਚ ਇਹ ਜਜ਼ਬਾ ਹੁਣ ਵੀ ਹੈ। ਬਿਲਕੁਲ ਜੀ, ਜਿਹੜੇ ਹਿੰਦੂ ਆ ਸਾਡੇ ਪੰਜਾਬੀ ਭਾਈ, ਉਹ ਵੀ ਬਹੁਤ ਪਿਆਰ ਕਰਦੇ ਆ ਔਰ ਬਹੁਤ ਜਿਹੜੀਆਂ ਨਾ ਮੁਹੱਬਤ ਵਾਲੇ ਜਜ਼ਬਾ ਰੱਖਦੇ ਆ। ਬਿਲਕੁਲ ਰੱਖਦੇ, ਯਕੀਨਨ ਠੀਕ ਹੈ ਗੱਲ ਤੁਹਾਡੀ। ਇਹਦੇ ਵਿੱਚ ਤੇ ਹੁਣ ਦੁਆ ਕਰਨ ਵਾਲੀ ਗੱਲ ਆ, ਅੱਲਾ ਪਾਕ ਕੋਈ ਆਸਾਨੀ ਪੈਦਾ ਫਰਮਾ ਦੇਵੇ। ਤੇ ਅੱਛਾ ਜੀ, ਤੁਸੀਂ ਫਿਰ ਉਸ ਤੋਂ ਬਾਅਦ ਪਾਕਿਸਤਾਨ ਆ ਗਏ? ਹਾਂਜੀ। ਪਾਕਿਸਤਾਨ ਸਿੱਧੇ ਇਸੇ ਪਿੰਡ 'ਚ ਆਏ? ਨਹੀਂ, ਅਸੀਂ ਆਏ ਸ਼ਕਰਗੜ੍ਹ। ਅੱਛਾ। ਉੱਥੇ ਆਣ ਕੇ ਸਾਡਾ ਸਮਾਨ ਗੱਡਿਆਂ ਗੁੱਡਿਆਂ ਦੇ ਉੱਤੇ ਸੀਗਾ। ਜਿਹੜੇ ਨੌਜਵਾਨ ਸਾਥੀ ਸੀ ਉਸ ਵੇਲੇ ਸਾਡੇ ਵਾਲਿਦੈਨ, ਉਹ ਗੱਡਿਆਂ ਵਾਲਾ ਇੱਕ ਕਾਫਲਾ ਅਲੱਗਾ ਉੱਥੋਂ ਚੱਲ ਪਿਆ। ਅਸੀਂ ਉੱਥੋਂ ਟ੍ਰੇਨ 'ਤੇ ਬਹਿ ਕੇ ਲਾਹੌਰ ਪਹੁੰਚੇ। ਟ੍ਰੇਨਾਂ ਉਸ ਵੇਲੇ ਉੱਤੇ ਵੀ ਲਮਕੇ, ਥੱਲੇ ਵੀ ਲਮਕੇ, ਕਈ ਵਾਰ ਕਈ ਬੰਦੇ ਉੱਥੋਂ ਡਿੱਗ ਕੇ ਮਰ ਵੀ ਜਾਂਦੇ ਸੀਗੇ, ਬਹੁਤ ਜ਼ਿਆਦਾ। ਹਾਂਜੀ, ਅਤੇ ਉੱਥੋਂ ਆਣ ਕੇ ਫਿਰ ਲਾਹੌਰੋਂ ਅਸੀਂ ਆਣ ਕੇ ਸ਼ੇਖੂਪੁਰ, ਸਾਡੇ ਨਾ ਮੈਂ ਜਿਹੜਾ ਅਰਜ਼ ਕੀਤਾ ਵੀ ਉਹ ਪਹਿਲਵਾਨ ਸੀ ਮੇਰੇ ਤਾਇਆ ਜੀ ਅਤੇ ਅਬਦੁਲ ਅਜ਼ੀਜ਼, ਉਹਨਾਂ ਦੀ ਨਾ ਇੱਥੇ ਦਾਮੂਆਣਾ ਇੱਕ ਪਿੰਡ ਆ ਸ਼ੇਖੂਪੁਰ 'ਚ, ਇੱਥੇ ਉਹਨਾਂ ਦੀ ਰਿਸ਼ਤੇਦਾਰੀ ਸੀ, ਉਹਨਾਂ ਦੀ ਸਾਲੀ ਇੱਥੇ ਸੀਗੀ। ਹਾਂਜੀ, ਉੱਥੇ ਅਸੀਂ ਆਏ ਸਾਰਾ ਉਹ ਖਾਨਦਾਨ ਇੱਕ, ਅਤੇ ਇੱਕ ਅਸੀਂ, ਮੇਰਾ ਮਤਲਬ ਆ ਆਪਣੇ ਖਾਨਦਾਨ 'ਚੋਂ ਸਿਰਫ ਅਸੀਂ ਇੱਕ ਹੀ ਘਰ ਵੱਖਰਾ ਸੀ ਜਿਹੜਾ ਇਸ ਖਾਨਦਾਨ ਦੇ ਨਾਲ ਅਟੈਚ ਸੀ, ਬਾਕੀ ਸਾਰੇ ਅਲੱਗਾ ਸੀਗੇ, ਆ ਰਹੇ ਨੇ, ਕਿੱਥੇ ਸੀ ਕਿੱਥੇ ਨਹੀਂ, ਕਿਸੇ ਨੂੰ ਕਿਸੇ ਦਾ ਕੋਈ ਪਤਾ ਨਹੀਂ ਸੀਗਾ। ਹਾਂਜੀ, ਅਤੇ ਉਹਨਾਂ ਨੇ ਸਾਨੂੰ 2 ਮਹੀਨੇ ਉੱਥੇ ਸੰਭਾਲਿਆ, ਖਾਣਾ ਵੀ ਖਵਾਇਆ, ਉਹ ਕਣਕ ਉਹਨਾਂ ਵੀ ਇਕੱਠੀ ਕੀਤੀ ਸੀ ਲੋਕਾਂ ਦੀ ਇਸ ਤਰ੍ਹਾਂ ਕਰਕੇ, ਅਤੇ ਬਹਰਹਾਲ ਉਹਨਾਂ ਸਾਡੀ ਬਹੁਤ ਜ਼ਿਆਦਾ ਇੱਜ਼ਤ ਇਹਤਰਾਮ ਕੀਤਾ। ਸਾਡੇ ਕੋਲ ਜਿਹੜੇ ਉਹ ਗੱਡਿਆਂ ਗੁੱਡਿਆਂ ਵਾਲੇ ਡੰਗਰ ਸੀਗੇ, ਉਹਨਾਂ ਨੂੰ ਪੱਠੇ ਪਾਉਣ ਦੀ ਵੀ ਉਹਨਾਂ ਅਮਦਾਦ ਕੀਤੀ। ਹਾਂਜੀ, ਅਤੇ ਉੱਥੇ ਰਹੇ। ਉਸ ਤੋਂ ਬਾਅਦ ਫਿਰ ਸਾਨੂੰ ਕਹਿਣ ਲੱਗੇ, ਸਾਡੇ ਬਜ਼ੁਰਗ ਜਿਹੜੇ ਸੀ, ਉਹਨਾਂ ਨੂੰ ਕਹਿੰਦੇ ਸੀ ਤੁਸੀਂ ਦੇਖੋ ਜ਼ਮੀਨ ਕਿੱਥੋਂ, ਤੁਹਾਨੂੰ ਕਿੱਥੇ ਤੁਸੀਂ ਜਾਣਾ। ਫਿਰ ਇੱਕ ਦਿਨ ਬਜ਼ੁਰਗਾਂ ਆਣ ਕੇ ਕਿਹਾ ਬਈ ਸਾਡੇ ਵਾਸਤੇ ਹੁਕਮ ਆਇਆ ਲੈਲਪੁਰ ਦਾ, ਅਤੇ ਲੈਲਪੁਰ ਜਾਣਾ ਵਾ। ਅਸੀਂ ਫਿਰ ਉੱਥੋਂ ਸ਼ੇਖਪੁਰ ਤੋਂ ਗੱਡੀ ਦੇ ਉੱਤੇ ਬਹਿ ਬੂ ਕੇ ਇੱਥੇ ਲੈਲਪੁਰ ਆਏ। ਅਤੇ ਇੱਥੇ ਉਹ ਸਾਡੇ ਨਾਲ 3-4 ਦਿਨ ਬਾਅਦ 'ਚ ਪਹੁੰਚੇ ਗੱਡਿਆਂ ਵਾਲੇ, ਉਹਨਾਂ ਫਿਰ ਹੌਲੀ ਹੌਲੀ ਆਉਣਾ ਸੀਗਾ। ਇੱਥੇ ਇੱਕ ਕੈਂਪ ਲੱਗਾ ਸੀ ਜਿਹੜੀ ਹੁਣ ਜਿਨਾਹ ਕਲੋਨੀ ਆ ਮੌਜੂਦਾ ਲੈਲਪੁਰ 'ਚ, ਇਹ ਹੈ ਸੀ ਮੰਡੀ ਮਵੈਸ਼ੀਆਂ, ਔਰ ਇਹ ਜੰਗਲ ਸੀ ਸਾਰਾ। ਆ ਝੰਗ ਬਾਜ਼ਾਰ ਦੀ ਜਿਹੜੀ ਆ ਹੁਣ ਇਸ ਵੇਲੇ ਬਿਲਡਿੰਗਾਂ ਇੱਧਰ ਉੱਧਰ,
ਇੱਥੇ ਤੇ ਕਲਰਫੁੱਲ ਆ ਸੀ, ਕੋਈ ਬਿਲਡਿੰਗ ਨਹੀਂ ਸੀ, ਕੋਈ ਬਿਲਡਿੰਗ ਨਹੀਂ ਸੀਗੀ, ਹਾਂਜੀ ਸੀ, ਗੱਡੇ ਖਾਨੇ ਸੀਗੇ ਇਹ ਉਹ ਉਸ ਵਕਤ। ਅਸੀਂ ਫਿਰ ਉੱਥੇ ਕਾਫੀ ਦਿਨ ਰਹੇ। ਫਿਰ ਕਹਿਣ ਲੱਗੇ ਜੀ ਤੁਹਾਨੂੰ ਨਾ ਠੀਕਰੀ ਵਾਲੇ ਦੇ ਕਰੀਬ ਇੱਕ ਚੱਕ ਹੈ ਆ ਸਰਲੀਆਂ, ਨਾਗੋ ਕੀ ਸਰਲੀ ਦਾ ਪਿੰਡ ਦਾ ਨਾਂ ਪੂਰਾ, ਨਾਗੋ ਕੀ ਸਰਲੀ ਸਿੱਖਾਂ ਦਾ ਪਿੰਡ ਆ, ਉਹ ਉੱਥੋਂ ਚਲੇ ਗਏ ਨੇ ਅਤੇ ਤੁਹਾਨੂੰ ਉੱਥੇ ਜ਼ਮੀਨਾਂ ਅਲਾਟ ਹੋਈਆਂ ਨੇਗੀਆਂ। ਹਾਂਜੀ, ਫਿਰ ਉਹ ਸਾਡੇ ਉੱਡ ਕੇ ਸਾਨੂੰ ਲੈ ਲਓ ਕੇ ਇੱਥੇ ਆ ਗਏ ਜੀ, ਅਤੇ ਇੱਥੋਂ ਤੱਕ ਸੀ ਇਹ ਕਹਾਣੀ। ਅੱਛਾ, ਜਦੋਂ ਇਸ ਪਿੰਡ ਵਿੱਚ ਆਏ ਆ, ਪਿੰਡ ਵਸ ਗਿਆ ਸੀ ਕਿ ਤੁਸੀਂ ਆ ਕੇ ਵਸਾਇਆ? ਨਹੀਂ, ਪਿੰਡ ਵਸਦਾ ਸੀ। ਜਿਹੜੇ ਗੈਰ ਕਾਸ਼ਤਕਾਰ ਸੀ ਨਾ, ਮਸਲਨ ਮੋਚੀ, ਲੁਹਾਰ, ਗੈਰ ਕਾਸ਼ਤ ਜਲਾਏ, ਇਹ ਜਿਹੜੇ ਜਿਨ੍ਹਾਂ ਨੂੰ ਉਸ ਵਕਤ ਕਮੀ ਕਹਿੰਦੇ, ਹੁਣ ਤੇ ਕੋਈ ਕਮੀ ਨਾ ਕਹਾਉਂਦਾ ਤੇ ਨਾ ਕੋਈ ਕਹਿ ਸਕਦਾ, ਨਹੀਂ ਕਹਿਣਾ ਵੀ ਨਹੀਂ ਚਾਹੀਦਾ, ਵੈਸੇ ਕਹਿ ਵੀ ਨਹੀਂ ਸਕਦਾ ਹੁਣ ਕੋਈ। ਉਹ ਇਸ ਵੇਲੇ ਸਾਰੇ ਨਾ ਇਹਨਾਂ ਜ਼ਿਮੀਂਦਾਰਾਂ ਨਾਲੋਂ ਹਰ ਬੰਦਾ ਆਪਣੇ ਕੰਮ ਦਾ ਕਮੀ ਹੈ ਜੀ। ਮੈਂ ਇਹੋ ਗੱਲ ਕਰਦਾ ਨਾ ਕਿ ਉਸ ਵਕਤ ਮੈਂ ਉਦੋਂ ਗੱਲ ਕਰਦਾ ਵੀ ਉਦੋਂ ਹੁਣ ਇੱਥੇ ਹੈ ਸੀ ਕਾਫੀ, ਉਦੋਂ ਅਕਲ ਨਹੀਂ ਸੀ, ਸ਼ਊਰ ਨਹੀਂ ਸੀ ਇੰਨਾ, ਬਸ ਇੱਦਾਂ ਗੱਲ ਕਰ ਲੈਂਦੇ ਸੀ ਅਤੇ ਉਹ ਹੈ ਸੀਗੇ। ਫਿਰ ਇੱਥੇ ਆਣ ਕੇ ਨਾ ਜੀ ਸਾਨੂੰ ਪ੍ਰੋਬਲਮ ਸਭ ਤੋਂ ਜ਼ਿਆਦਾ ਇਹ ਆਇਆ ਕਿ ਖਾਣ ਪੀਣ ਨੂੰ ਜ਼ਰਾ ਨਹੀਂ ਸੀ ਕੋਈ ਸ਼ੈ ਮਿਲਦੀ। ਕੈਂਪਾਂ ਦੇ ਵਿੱਚ ਤੇ ਆਟਾ ਊਟਾ ਵੀ ਮਿਲ ਜਾਂਦਾ ਸੀ ਨਾ। ਨਹੀਂ, ਤੁਸੀਂ ਜਦੋਂ ਇਸ ਪਿੰਡ 'ਚ ਆਏ ਆ, ਜ਼ਾਹਰ ਐਡਾ ਵਸਦਾ ਪਿੰਡ ਉੱਜੜ ਕੇ ਗਿਆ, ਤਾਂ ਉਹ ਸਮਾਨ ਜਿਹੜਾ ਪਿਛਲਾ ਉਹ ਕਿਹਨਾਂ ਨੇ ਸਾਂਭਿਆ? ਪਿਛਲਾ ਇਹਨਾਂ ਨੇ ਸਾਂਭ ਲਿਆ, ਇਕੱਠਾ ਕੀਤਾ। ਜਿਹੜੇ ਇਸ ਪਿੰਡ ਦੇ ਵਿੱਚ ਵਾਸੀ ਸੀਗੇ ਢੇਰ ਸਾਰੇ ਸੀ ਨਾ, ਇਹਨਾਂ ਨੇ ਕੋਈ ਮਰਬਿਆਂ 'ਚ ਕਰਕੇ ਦੱਬਿਆ ਸੀ, ਕੁਝ ਆਪਣੇ। ਅਤੇ ਇਹ ਕਹਿੰਦੇ ਸੀ, ਮੈਨੂੰ ਯਾਦ ਆ ਕਿ ਸਾਡੇ ਕੋਲ ਨਾ ਕਿਤੇ ਵਾਲਾ ਸਾਹਿਬ ਨੇ ਜੁੱਤੀ ਜਦੋਂ ਪੁਰਾਣੇ ਬੰਦੇ ਬੰਨ੍ਹ ਕੇ ਨਾ ਪਿੱਛੇ ਪਾ ਲੈਂਦੇ ਆ, ਉਹਦੇ ਵਿੱਚ ਕੋਈ ਇੱਕ ਨਾ ਛੋਟਾ ਜਿਹਾ ਜ਼ੇਵਰ ਸੀਗਾ, ਉਹ ਫਰੋਖਤ ਕਰਕੇ ਆਏ 17 ਰੁਪਈਏ ਆਪਣਾ ਤੋਲਾ। ਅੱਛਾ, ਇੱਥੇ ਤੇ ਇੱਥੇ 1 ਰੁਪਈਏ ਕਿਲੋ ਕਣਕ, ਤੇ ਕਹਿੰਦੇ ਸੀ ਰਾਤ ਨੂੰ ਆਇਓ 11 ਵਜੇ ਚੋਰੀ, ਪਤਾ ਨਾ ਲੱਗ ਜਾਵੇ, ਸਾਡੇ ਤੇ ਛਾਪਾ ਨਾ ਪੈ ਜਾਵੇ। ਹੈਂ, 1 ਰੁਪਏ ਕਿਲੋ, ਜਦੋਂ ਕਿ 2 ਰੁਪਏ ਮਣ ਉਦੋਂ ਕਣਕ ਸੀ। ਜਦੋਂ 2 ਰੁਪਏ ਮਣ ਹੋਈ, ਉਹ ਜਦੋਂ ਅਸੀਂ ਬੀਜੀ ਮੁੜ ਕੇ 2 ਰੁਪਏ ਮਣ ਹੋ ਗਏ। ਹਾਂ ਹਾਂਜੀ, ਇਸੇ ਤਰ੍ਹਾਂ ਹੀ ਹੈ ਜੀ, ਆਪਣੀ ਬੀਜ ਲਈ ਨਾ, ਆਪਣੀ ਬੀਜ ਲਈ ਨਾ, ਤੇ ਇਸ ਤਰ੍ਹਾਂ ਕਰ। ਯਾਨੀ ਅਸਲ ਤਾਂ ਲੁਟੇਰੇ ਫਿਰ ਇਹ ਆ ਨਾ, ਜਿਹੜੇ ਪਿੱਛੋਂ ਮਾਲੇ ਗਨੀਮਤ ਵੀ ਇਕੱਠਾ ਕੀਤਾ, ਉਹ ਵੀ ਤੁਹਾਨੂੰ ਜੈਨੂਅਨ ਰੇਟ ਤੇ ਨਹੀਂ ਦਿੱਤਾ, ਉਹ ਵੀ ਤੁਹਾਨੂੰ ਜੈਨੂਅਨ ਰੇਟ ਤੇ ਛੱਡ ਕੇ ਮੈਂ ਕਹਿੰਦਾ ਉਹ ਲੁਕਾਈ ਰੱਖਿਆ, ਤੇ ਕਹਿਣਾ ਵੀ ਤੁਸੀਂ ਨਾ ਫਿਰ ਚੋਰਾਂ ਤਰ੍ਹਾਂ ਉਹਨਾਂ ਦੇ ਘਰੋਂ ਲੈਣ ਜਾਣੀ, ਵੀ ਕੋਈ ਦੇਖ ਵੀ ਨਾ ਲਵੇ। ਹਾਂ, ਪੈਸੇ ਦੇ ਜਾਓ। ਤੇ ਫਿਰ ਆਣ ਕੇ ਫਿਰ ਨਾ ਇੱਥੇ ਬੜੇ ਵੱਡੇ ਜਿਹੜੀ ਜ਼ਿਮੀਂਦਾਰ ਪਿੱਛੋਂ ਆਏ ਸੀ ਨਾ, ਉਹਨਾਂ ਕੋਲ ਵੀ ਉਹ ਢੱਗੇ ਟੁੱਗੇ ਹੈ ਸੀ ਨਾ, ਵੀ ਖਰਾਸ ਜੋ ਕਿ ਉਹਨਾਂ ਨੇ ਮਜ਼ਦੂਰੀ ਕਰਨੀ, ਮਸਲਨ ਤੁਹਾਡੇ ਦਾਣੇ ਪੀਤੇ, ਵਿੱਚੋਂ ਆਟਾ ਰੱਖ ਲਿਆ ਉਹਨਾਂ ਨੇ, ਇਸ ਤਰ੍ਹਾਂ ਲੁਹਾਰਾਂ ਨੇ ਖਰਾਸ ਲਾਏ ਹੁੰਦੇ ਸੀ, ਉਹ ਆਪਣਾ ਆਟਾ ਹੀ ਲੈਂਦੇ ਹੁੰਦੇ ਸੀ ਫਿਆਈ ਦਾ, ਤੇ ਇਹ ਪੀਣ ਦੇ ਲੈ ਲੈਂਦੇ ਸੀ। ਇਸ ਤਰ੍ਹਾਂ ਕਰਕੇ ਲੋਕਾਂ ਨੇ, ਕਈ ਲੋਕ ਜਿਹੜੇ ਆ ਨਾ, ਉਸ ਵੇਲੇ ਇੱਕ ਭੁੱਕੀ ਹੁੰਦੀ ਸੀ, ਉਹਨੂੰ ਅਸੀਂ ਪੰਜਾਬੀ ਤੇ ਗੁਵਾਟ ਕਹਿੰਦੇ ਸੀਗੇ, ਪਿਆਜ਼ੀ ਵੀ ਕਹਿ ਲੈਂਦੇ। ਉਹ ਸੀ, ਉਹ ਕਾਫੀ 3-3 ਫੁੱਟ ਤਕਰੀਬਨ ਉੱਚੀ ਤੇ ਬੜੀ ਭਰੀ ਫਰੀ ਹੁੰਦੀ। ਉਹ ਲੋਕਾਂ ਨੇ ਝਾੜ ਪੀ ਖਾਧੀ। ਕਾਲੀ ਰੋਟੀ ਬਣਦੀ ਸੀ ਉਹਦੀ। ਹਾਂਜੀ, ਪੱਤੇ ਵੀ ਫਿਰ ਮਜਬੂਰੀ ਦੀ ਜੈਸੇ ਉਹ ਕਿਤੇ ਖਾਣ ਨੂੰ ਦਿਲ ਕਰਦਾ ਸੀ, ਪੱਤੇ ਵੀ ਲੋਕਾਂ ਖਾਧੇ, ਗੁਜ਼ਾਰਾ ਕੀਤਾ। ਤੇ ਬਹਰਹਾਲ ਦੇਖੋ, ਜਿਸ ਵਕਤ ਫਿਰ ਉਹ 21 ਸਾਲ ਦੇ ਵਿੱਚ ਨਾ ਫਰਾਵਾਨੀ ਆ ਗਈ, ਹਰ ਸ਼ੈ ਲੈਵਲ ਤੇ ਆ ਗਈ। ਜਿਹੜੇ ਲੋਕਾਂ ਨੇ ਲੁੱਟਾਂ ਮਾਰਾਂ ਕੀਤੀਆਂ, ਉਹਨਾਂ ਦਾ ਹਸ਼ਰ ਕੀ ਹੋਇਆ? ਉਹ ਸਾਰੇ ਜ਼ਲੀਲ ਹੋ ਕੇ ਮਰੇ ਆ। ਕੋਈ ਆਦਮੀ ਉਹਨਾਂ 'ਚੋਂ ਮੇਰਾ ਖਿਆਲ ਆ ਅੱਛੇ ਤਰੀਕੇ ਨਾਲ ਨਹੀਂ ਗਾਉਂਦਾ, ਜਿਨ੍ਹਾਂ ਨੇ ਕੀਤੀਆਂ ਇਹ। ਕੁਛ ਲੋਕ ਉਹਨਾਂ 'ਚ ਚੰਗੇ ਵੀ ਸੀ, ਹਾਂ, ਤੇ ਉਹ ਹੁਣ ਵੀ ਹੈ ਨੇ, ਉਹ ਹੁਣ ਵੀ ਬਹੁਤ ਅੱਛੇ ਲੋਕ ਨੇ, ਅੱਛੇ ਲੋਕਾਂ 'ਚ ਸ਼ੁਮਾਰ। ਦੇਖੋ ਜੀ, ਅੱਛਾ ਲੋਕ ਤਾਂ ਅੱਜ ਵੀ 72 ਸਾਲ ਬਾਅਦ ਵੀ ਉਹਨਾਂ ਦਾ ਅੱਛਿਆਂ ਲਫ਼ਜ਼ਾਂ ਨਾਲ ਜ਼ਿਕਰ ਹੁੰਦਾ ਆ। ਜਿਹੜੇ ਅਛਾਈ ਆ ਉਹ ਤਾਂ ਨਹੀਂ ਕਦੇ ਛੁਪਦੀ ਹੈਗੀ? ਛੁਪਦੀ, ਬਿਲਕੁਲ ਨਹੀਂ ਛੁਪਦੀ। ਹਾਂਜੀ, ਅਛਾਈ ਨਹੀਂ ਛੁਪਦੀ ਨਾ ਜੀ। ਅੱਛਾ ਜੀ, ਤੁਸੀਂ ਫਿਰ ਆਪਣੀ ਜੌਬ ਇੱਥੇ ਆ ਕੇ ਪੜ੍ਹਾਈ ਸ਼ੁਰੂ ਕੀਤੀ 1948 ਦੇ ਵਿੱਚ, ਫਿਰ ਕਿੰਨੀਆਂ ਜਮਾਤਾਂ ਕੀਤੀਆਂ? 1958 'ਚ ਮੈਂ ਕੀਤਾ ਮੈਟ੍ਰਿਕ। ਯਾਨੀ ਲਗਾਤਾਰ ਹੀ ਫੇਲ ਨਹੀਂ ਹੋਏ ਹੈਗੇ? ਨਹੀਂ, ਅੱਲਾ ਪਾਕ ਲੈ ਗਿਆ। ਅਸੀਂ ਵੈਸੇ ਫਸਟ ਬੈਂਚਾਂ ਦੇ ਆਦਮੀ ਸੀਗੇ ਜੀ। ਇੱਥੋਂ ਸਾਡੇ ਪਿੰਡ ਦੇ ਹੀ ਮੈਟ੍ਰਿਕ ਤੱਕ ਨਾ ਫਸਟ ਆਉਂਦੇ ਰਹੇ ਨੇ ਤਕਰੀਬਨ। ਇੱਥੇ ਦੇ ਆ ਜਿਹੜੇ ਨੇ ਸਾਡੇ ਆਹ ਜਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਜੇ, ਇਹ ਇਸ ਸਾਰੇ ਇਲਾਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਪਿੰਡ ਆ। ਸਭ ਤੋਂ ਜ਼ਿਆਦਾ ਮੁਲਾਜ਼ਮ ਇਸ ਪਿੰਡ ਦੇ ਨੇ, ਸਭ ਤੋਂ ਜ਼ਿਆਦਾ ਟੈਕਨੀਕਲ ਲੋਕ ਇਸ ਪਿੰਡ ਦੇ ਨੇ। ਹਾਂਜੀ, ਤੇ ਕਿਸੇ ਬੰਦੇ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ।
ਅੱਜ ਤੱਕ ਜਦੋਂ ਤੋਂ ਇਹ ਪਾਰਟੀਸ਼ਨ ਹੋਈ ਆ ਉਦੋਂ ਤੋਂ ਲਾ ਕੇ ਹੁਣ ਤੱਕ ਕਿਸੇ ਦੀ ਕੋਈ ਨਹੀਂ, ਜਿੱਥੇ ਮਰਜ਼ੀ ਆ ਚਾਦਰ ਵਿਛਾ ਕੇ ਸੌਂ ਰਹੋ। ਇਹ ਜਿਹੜੇ ਆਪਣੇ ਇੰਨੇ ਟੈਕਨੀਕਲ ਬੰਦੇ ਆ, ਇਹਨਾਂ ਨੇ ਕੋਈ ਟੈਕਨੋਲੋਜੀ ਬਣਾਈ ਵੀ ਕਿ ਨਹੀਂ? ਨਹੀਂ, ਇੱਥੇ ਕੀ ਬਣਾਉਣੀ ਹੈ, ਆਪਣੇ ਜਿਹੜੇ ਜਿੱਥੇ ਸ਼ੋਬਿਆਂ ਦੇ ਵਿੱਚ ਕੰਮ ਕਰਦੇ ਆ ਉੱਥੇ ਤੇ ਚੱਲ ਹੀ ਰਿਹਾ ਨਾ। ਹਾਂ, ਉੱਥੇ ਚੱਲ ਰਿਹਾ। ਹਾਂਜੀ। ਭਰਤੀ ਫੇ ਕਦੋਂ, ਕਿਹੜੇ ਸਾਲ 'ਚ ਹੋਏ ਤੁਸੀਂ? ਮੈਂ ਭਰਤੀ ਹੋ ਗਿਆ ਸੀ, ਫਿਰ ਨਾ ਫੀਸ ਨਹੀਂ ਸੀ ਸਾਨੂੰ ਲੱਭਦੀ। ਅੱਛਾ। ਤੇ ਸਨ 1959 'ਚ ਮੈਂ ਭਰਤੀ ਹੋ ਗਿਆ ਪੁਲਿਸ ਵਿੱਚ, ਸਿਪਾਹੀ ਭਰਤੀ ਤੇ 35 ਰੁਪਏ ਤਨਖਾਹ ਹੁੰਦੀ ਸੀ ਉਦੋਂ ਕੀ ਬਾਤ। ਸਿਪਾਹੀ ਦੀ। ਤਨਖਾਹ ਹੀ ਲੈਂਦੇ ਰਹੇ ਆ ਜਾਂ ਸ਼ਾਬਾਸ਼ ਵੀ ਲੈਂਦੇ ਰਹੇ? ਦੇਖੋ ਜੀ, ਇਹ ਗੱਲ ਲੋਕਾਂ ਕੋਲੋਂ ਪੁੱਛੋ, ਮੇਰੇ ਕੋਲ ਨਾ ਪੁੱਛੋ, ਕਿਉਂਕਿ ਅਗਰ ਮੈਂ ਕੋਈ ਗੱਲ ਕਰਾਂਗਾ ਤੇ ਫਿਰ ਨਾ ਉਹ ਹੈ ਆ ਆਪਣਾ ਨਾ ਕੀ ਕਹਿੰਦੇ ਹੁੰਦੇ ਆ, ਆਪਣੇ ਮੂੰਹ ਮਿਲਣਾ। ਆ ਬੈਠੇ ਇਹਨਾਂ ਨੂੰ ਪੁੱਛ, ਕਹਿੰਦੇ ਇੰਨਾ ਚਿਰ ਪਹਿਲਾਂ ਆਏ ਸੀ, ਇਹਨਾਂ ਕੀ ਦੇਖਿਆ ਇੱਥੇ? ਨਹੀਂ, ਉਹ ਅੰਦਾਜ਼ਾ ਹੋ ਰਿਹਾ ਜੀ, ਮਾਸ਼ਾਅੱਲਾ ਸਾਫ ਸੁਥਰੀ ਨੌਕਰੀ ਕੀਤੀ ਹੈ ਜਿੱਧਰੋਂ ਵੀ ਹੈ। ਹਾਂਜੀ। ਫਿਰ ਮੈਨੂੰ ਇਹ ਤਾਂ ਮਜ਼ਾਕ ਕਰ ਰਹੇ ਤੁਹਾਡੇ ਨਾਲ। ਅੱਲਾਹ ਪਾਕ ਨੇ ਦੇਖੋ ਜੀ ਮੈਨੂੰ ਇਸ ਦੀਨ ਵਾਲੇ ਪਾਸੇ ਲਾ ਲਿਆ। ਜਿਸ ਵਕਤ ਮੈਂ ਇਸ ਕਾਬਲ ਹੋਇਆ ਨਾ, ਥਾਣੇਦਾਰ ਬਣਿਆ ਜਿਸ ਤੱਕ ਜਦੋਂ ਜਾ ਕੇ, ਉਸ ਤੋਂ ਬਾਅਦ ਫਿਰ ਮੈਂ 14 SHO ਸ਼ਿਪਾਂ ਕੀਤੀਆਂ, ਇੰਸਪੈਕਟਰ ਤੱਕ। ਫਿਰ ਮੈਂ ਉੱਥੇ ਫੈਸਲਾਬਾਦ ਸ਼ਹਿਰ ਦੇ ਵਿੱਚ ਇੱਕ ਮਕਾਨ ਵੀ ਸੀਗਾ, ਉਹ ਫਰੋਖਤ ਕਰਕੇ ਆਹ ਸਾਹਮਣੇ ਵਾਲਾ ਦਰਸ਼ਨ। ਨਹੀਂ ਜੀ, ਇਹ ਤਾਂ ਤੁਸੀਂ ਬਹੁਤ ਇੱਕ ਆਪਣੀ ਆਉਣ ਵਾਲੀ ਨਸਲ ਤੇ ਆਸਾਨ ਕੀਤਾ ਆ। ਇਹ 50 ਮਰਲੇ ਰਕਬਾ ਕਿ ਦੀਨੀ ਤਾਲੀਮ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ। ਤੇ ਇੱਕ ਵਾਲਦ ਸਾਹਿਬ ਦੇ ਨਾਂ ਕੋਈ ਉਹਨਾਂ ਨੇ, ਮੇਰੇ ਚਾਚਿਆਂ ਨੇ, ਉਹਨਾਂ ਨੇ ਉੱਥੇ ਰਲ ਕੇ ਜ਼ਮੀਨ ਲਈ ਸੀਗੀ। ਇੱਕ ਮਰਬਾ ਜ਼ਮੀਨ ਦਾ ਉੱਥੇ ਸੀ, ਫਤਿਹਪੁਰ ਲਈ ਆ। ਉਹ ਫਿਰ ਨਾ ਇੱਕ ਸਾਹਮਣੇ ਇੱਕ ਮੈਂ ਤਫਤੀਸ਼ ਤੇ ਗਿਆ, ਚੱਕ ਝੁੰਬਰੇ ਜੱਟਾਂ ਦਾ ਪਿੰਡ ਸੀਗਾ, ਉੱਥੇ ਢੇਰ ਸਾਰੇ ਨਾ ਕਤਲ ਹੋਏ ਸੀਗੇ ਤੇ 3 ਕਤਲ ਇਹ ਇੱਕ ਦਿਨ 'ਚ ਹੋਏ, ਜਿਹਦੀ ਤਫਤੀਸ਼ ਮੇਰੇ ਕੋਲ ਸੀ। ਉੱਥੇ ਗਏ, ਇੱਕ ਕੂਆ ਪਹਿਲਾਂ ਦੇਖਿਆ, ਫਿਰ ਦੂਸਰਾ ਦੇਖਿਆ, ਪਿੰਡ ਆ ਗਏ। ਇੰਨੀ ਦੇਰ ਤੱਕ ਨਾ ਹੋ ਗਿਆ ਜ਼ੋਰ ਦਾ ਟਾਈਮ। ਅਕਸਰ ਮੇਰਾ ਇਹ ਰੂਟੀਨ ਵਰਕ ਸੀ, ਜਿੱਥੇ ਵੀ ਕਿਤੇ ਗਏ ਜ਼ੋਰ ਦੀ ਨਮਾਜ਼ ਮਸਜਿਦ ਜਾ ਕੇ ਪੜ੍ਹਨੀ। ਇੱਕ ਤਾਂ ਆਦਮੀ ਤਾਜ਼ਾ ਹੋ ਜਾਂਦਾ, ਪਿਸ਼ਾਬ ਕੀਤਾ ਜੀ ਈਜ਼ੀ ਹੋ ਜਾਂਦਾ। ਇੱਕ ਆਦਮੀ ਉਸ ਵਕਤ ਤਕਰੀਬਨ 80-82, ਹੁਣ ਮੇਰੀ 84 ਸਾਲ ਦੀ ਉਮਰ ਹੈ ਤਕਰੀਬਨ, ਤੇ ਉਹ ਇਸ ਉਮਰ ਦਾ ਸੀ। ਉਹਨੇ ਆਣ ਕੇ ਮਸਜਿਦ ਦਾ ਕੁੰਡਾ ਖੋਲ੍ਹਿਆ ਤੇ ਮੇਰੇ ਨਾਲ ਜਿਹੜੇ ਗਨਮੈਨ ਤੇ ਸੀ ਨਾ ਡਰਾਈਵਰ, ਉਹ ਮੇਰੇ ਆਪਣੇ ਪਿੰਡ ਦੇ ਹੀ ਮੈਂ ਰੱਖੇ ਆ ਸ਼ੁਰੂ ਤੋਂ ਲਾ ਕੇ ਥਰੂ ਆਊਟ। ਜੇ ਮੈਂ ਕਿਤੇ ਤਬਾਲਾ ਵੀ ਹੋਇਆ ਤੇ ਉਹਨਾਂ ਨੂੰ ਮੈਂ ਨਾਲ ਲੈ ਗਿਆ। ਮੈਂ ਉਹਨੂੰ ਪੁੱਛਿਆ, ਬਾਬਾ ਜਮਾਤ ਕਿੰਨੇ ਵਜੇ ਹੁੰਦੀ ਹੈ? ਜ਼ੋਰ ਦਾ ਟਾਈਮ ਸੀ। ਉਹ ਕਹਿੰਦਾ, ਸਾਹਿਬ ਜੀ ਇੱਥੇ ਜਮਾਤ ਨਹੀਂ ਹੁੰਦੀ। ਮੈਂ ਕਿਹਾ ਕਿਉਂ? ਐਡਾ ਵੱਡਾ ਪਿੰਡ ਹੈ, ਐਡੀ ਵੱਡੀ ਮਸਜਿਦ, ਬੜੀ ਖੂਬਸੂਰਤ ਮਸਜਿਦ। ਕਹਿੰਦਾ ਜੀ ਇਸ ਪਿੰਡ ਦੇ ਤਕਰੀਬਨ 100 ਤੋਂ ਜ਼ਿਆਦਾ ਹਾਫਜ਼ ਨੇ। ਐਡਾ ਵਸਦਾ ਸੀ ਪਿੰਡ, ਵਸਦਾ ਸੀ। ਜੱਟਾਂ ਦੀ ਆਪਸ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ, ਉਹ ਉਹਨਾਂ ਦੇ ਬੰਦੇ ਮਾਰੇ ਗਏ, ਉਹਨਾਂ ਦੇ ਮਾਰੇ 35 ਕਤਲ ਹੁਣ ਤੱਕ ਹੋ ਗਏ ਆ। ਤੇ ਆਹ 3 ਇੱਕ ਦਿਨ ਹੋਏ ਸੀ ਜਿਨ੍ਹਾਂ ਦੀ ਤੁਸੀਂ ਤਫਤੀਸ਼ ਕਰਨ ਆਈ। ਤੇ ਮੈਂ ਆਖਿਆ ਫਿਰ ਮੌਲਵੀ ਕੋਈ ਨਹੀਂ। ਕਹਿੰਦਾ ਜੀ ਮੌਲਵੀ ਨੇ ਮਿੱਟੀ ਖਾਣੀ ਹੈ। ਜਦੋਂ ਮੌਲਵੀ ਨੂੰ ਤਨਖਾਹ ਨਹੀਂ ਮਿਲਣੀ ਤੇ ਉਹ ਕੀ ਕਰੂ? ਮਿੱਟੀ ਖਾਣੀ ਉਹਨੇ। ਲਓ ਜੀ, ਉਹ ਫਿਰ ਸ਼ਹਿਰ ਵਾਲਾ ਮਕਾਨ ਵੇਚ ਕੇ ਨਾ ਆਹ ਰਕਬਾ ਲਿਆ ਸੀ ਮਸਜਿਦ ਬਣਾਉਣ ਵਾਸਤੇ। ਠੀਕ ਹੈ, ਦਰਦ ਮਸਜਿਦ ਇਹ ਬਣਾਇਆ। ਉਹ ਮੈਂ ਜਿਸ ਵੇਲੇ ਆ ਗਿਆ ਤਹੱਜੁਦ ਦੀ ਨਮਾਜ਼, ਮੈਂ ਉਸ ਵਕਤ ਤੋਂ ਵੀ, ਜਿਸ ਵਕਤ ਨਾ ਬੜਾ ਬਰਸਦਾਰ ਸੀ, ਅੱਲਾਹ ਪਾਕ ਮੈਨੂੰ ਉਸ ਵਕਤ ਵੀ ਇਸ ਪਾਸੇ ਲਾਈ ਰੱਖਿਆ। ਤਹੱਜੁਦ ਦੀ ਨਮਾਜ਼ ਮੈਂ ਪੜ੍ਹ ਰਿਹਾ ਸੀ, ਬਾਰ-ਬਾਰ ਮੇਰੇ ਗੱਲ ਸਾਹਮਣੇ ਆਵੇ, ਮੌਲਵੀ ਨੇ ਮਿੱਟੀ ਖਾਣੀ। ਇੱਕ ਦਿਨ 2 ਦਿਨ ਮੈਂ ਆਖਿਆ, ਯਾ ਅੱਲਾ, ਇਹ ਹੁਣ ਜਿਹੜੀ ਕੋਈ ਗੱਲ ਹੈ ਤੇ ਮੈਨੂੰ ਦਿਖਾਉਣ ਡਿਆ। ਉਸਨੇ ਮੈਨੂੰ, ਉਹ ਮੇਰੇ ਨਾ ਜਿਸ ਵੇਲੇ ਮੈਂ ਨਮਾਜ਼ ਪੜ੍ਹ ਰਿਹਾ ਸੀ ਨਾ ਤਹੱਜੁਦ ਦੀ, ਬਾਰ-ਬਾਰ ਸਾਹਮਣੇ ਆਉਂਦਾ ਸੀ ਵੀ ਮੌਲਵੀ ਨੇ ਮਿੱਟੀ ਖਾਣੀ ਆ, ਮੌਲਵੀ ਮਿੱਟੀ ਖਾਣੀ। ਮੈਂ ਆਖਿਆ, ਯਾ ਅੱਲਾ, ਤੂੰ ਇਹ ਗੱਲ ਮੈਨੂੰ ਸੁਲਝਾ ਹੀ ਦੇ ਵੀ ਇਹ ਕਿੱਦਾਂ ਹੋਊ, ਇਹਦਾ ਕੀ ਇਹਦਾ ਹੱਲ ਆ। ਗੱਲ ਤਾਂ ਕੋਈ ਮੇਰੇ ਮੁਤਲਕ ਹੀ ਆ ਵੀ ਸਾਡੇ ਕੋਲ ਜਿਸ ਵੇਲੇ ਮੈਂ ਬਣਾਉਣ ਲੱਗਾ ਨਾ, ਮੈਨੂੰ ਬਜ਼ੁਰਗਾਂ ਕਿਹਾ ਨਾ ਬਣਾ, ਬੱਸ ਉਹਦੀ ਚੱਲਦੀ ਆ ਜਿਹਦੇ ਡਰਾਈਵਰ ਕੰਡਕਟਰ ਘਰ ਦੇ ਹੋਣ। ਤੇਰੇ ਕੋਲ ਨਾ ਡਰਾਈਵਰ ਨਾ ਕੰਡਕਟਰ ਆ, ਤੇ ਇਹ ਬੜਾ ਔਖਾ ਕੰਮ ਹੀ। ਉਹ ਫਿਰ ਮੇਰੇ ਜ਼ਿਹਨ ਦੇ ਵਿੱਚ ਉਹ ਗੱਲ ਆਈ
ਕਿ ਮੌਲਵੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਇੱਕ ਰਕਬਾ ਸੀ ਉੱਥੇ ਮੇਰੇ ਵਾਲਦ ਸਾਹਿਬ ਦਾ, ਫਤਿਹਪੁਰ ਲਈਏ, ਤੇ ਉਹ ਫਰੋਖਤ ਕਰਕੇ ਇੱਥੋਂ ਨਾਲ ਇੱਕ ਜਗ੍ਹਾ ਲੈ ਕੇ ਇੱਕ ਪਬਲਿਕ ਸਕੂਲ ਬਣਾਇਆ 8ਵੀਂ ਤੱਕ, ਉਹਨੂੰ ਇਹਦੇ ਨਾਲ ਵਕਫ ਕਰ ਦਿੱਤਾ। ਵੀ ਲੈ ਵੀ ਮੌਲਵੀ ਮਿੱਟੀ ਕਿਉਂ ਖਾਊਗਾ, ਵੇਖਾਂ ਇਹਦੇ ਵਾਸਤੇ ਬਣ ਗਿਆ, ਰੋਟੀਆਂ ਲੱਗ ਗਈਆਂ ਸਾਰੀ। ਹਾਂਜੀ, ਤੇ ਉਹ ਇਹ ਆ ਕਿ ਅੱਲਾਹ ਪਾਕ ਨੇ ਦੇਖੋ ਨਾ ਜੀ, ਉਸ ਦੌਰਾਨੇ ਮੁਲਾਜ਼ਮਤ ਮੈਨੂੰ ਹੱਜ ਕਰਾਏ। ਪਹਿਲਾ ਹੱਜ 1990 ਦੇ ਵਿੱਚ ਕੀਤਾ। ਉਸ ਵੇਲੇ ਮੇਰੀ ਬੀਵੀ ਵੀ ਨਾਲ ਸੀ। 1966 'ਚ ਮੇਰੇ ਵਾਲਦ ਸਾਹਿਬ ਕਹਿੰਦੇ ਮੈਂ ਹੱਜ 'ਤੇ ਜਾਣਾ, ਤੇ ਸਾਡੇ ਕੋਲ ਪੈਸੇ ਕੋਈ ਨਹੀਂ। ਉਹ ਮੈਨੂੰ ਕਹਿਣ ਹੱਜ 'ਤੇ ਜਾਣਾ, ਮੈਂ ਚੁੱਪ ਕਰ ਰਵਾਂ। ਉਹ ਬੀਵੀ ਮੇਰੀ ਕਹਿਣ ਲੱਗੀ ਵੀ ਤੂੰ ਇੱਦਾਂ ਕਰ, ਆਹ ਲੈ ਜ਼ੇਵਰ, ਤੇ ਜਿੰਨੇ ਕੁ ਪੈਸੇ ਹੱਜ ਦੇ ਉੱਤੇ ਹੈ ਨਾ, ਉਹਨੇ ਕਿਤੇ ਵੇਚ ਕੇ ਤੇ ਜਮ੍ਹਾਂ ਕਰਾਇਆ। ਇਹ 1966 ਦੀ ਗੱਲ ਆ। ਉਹ ਮੈਂ ਲੈ ਗਿਆ। ਉਹ ਉਸ ਵਕਤ 1380 ਰੁਪਈਏ ਹੱਜ ਵਾਸਤੇ ਹੋਏ ਸੀ। ਨਹੀਂ, ਹੱਜ ਦੀ ਫੀਸ। ਉਹ 3 ਮਹੀਨੇ ਦਾ ਸਫ਼ਰ ਸੀ, ਉਹਦੇ 'ਚ ਖਾਣਾ ਕਿਰਾਇਆ ਇਹ ਉਹ ਉੱਥੇ ਦਾ ਵੀ ਸਾਰਾ ਇੰਨਾ ਹੀ ਸੀ। ਤੇ ਜਾਂਦੇ ਸੀ ਬਹਿਰੀ ਜਹਾਜ਼ਾਂ ਦੇ ਵਿੱਚ, ਠੀਕ ਆ, 3 ਮਹੀਨੇ ਦਾ ਹੁੰਦਾ ਸੀ। ਤੇ ਉਹ ਦਿਨ ਜਿਹੜਾ ਸੀ ਨਾ, ਇੱਕ ਮੈਂ ਹਦੀਸ ਮੁਬਾਰਕਾ ਸੁਣੀ ਸੀ, नबी अलैहिस्सलाम ने फरमाया हाजी कभी फ़कीर नहीं हो सकता। वो जिस दिन वेख के मैं जमा कराए ना पैसे, उस दिन तो बाद 1966 की गल आ, ते हुण किन्ना आ 2019। अगला दिन चढ़ने वाला उहदे नालों बेहतर होया वा। क्या बात, समझेगा, तवक्कल दी गल है बस। ਤੇ ਇਹ ਹੁਣ ਜੇ ਤੁਸੀਂ ਕਹੋ ਵੀ ਉਹ ਕਿੱਦਾਂ ਪਹਿਲਾਂ ਸੀ, ਤੁਸੀਂ ਇਹ ਇਹਨਾਂ ਲੋਕਾਂ ਕੋਲ ਤੁਸੀਂ ਪੁੱਛੋ। ਮੈਨੂੰ ਅੱਲਾਹ ਪਾਕ ਨੇ ਉਹ ਇੱਧਰ ਇੱਦਾਂ ਐਸਾ ਕਬੂਲ ਕੀਤਾ, ਬਹੁਤ ਸਾਰੇ ਮੁਕੱਦਮੇ ਐਸੇ ਮੇਰੇ ਕੋਲ ਆਏ ਜਿਹੜੇ ਐਸਪੀਆਂ ਨੇ ਖਾਰਜ ਕੀਤੇ ਸੀ। ਤਫਤੀਸ਼ਾਂ ਹੋਈਆਂ, SHO ਨੇ, ਉਹਨਾਂ ਨੇ ਸਾਰੇ DPO ਨੇ, SPਆਂ ਨੇ ਖਾਰਜ ਕੀਤੇ। ਮੈਂ ਉਹਨਾਂ ਦੀ ਤਫਤੀਸ਼ ਕੀਤੀ 4-4 5-5 ਸਾਲ ਬਾਅਦ। ਉਹ ਬੰਦੇ ਗੁਨਾਹਗਾਰ ਹੋਏ, ਮੈਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹ ਸਜ਼ਾਏ ਮੌਤ ਹੋਏ। ਉਹ ਸੁਪਰੀਮ ਕੋਰਟ ਤੱਕ ਸਜ਼ਾਏ ਮੌਤ ਹੋਏ। ਉਹ ਗੁਨਾਹਗਾਰ ਸੀਗੇ ਨਾ ਜੀ, ਗੁਨਾਹਗਾਰ ਸੀ ਨਾ। ਮੈਂ ਕਹਿੰਦਾ ਵੀ ਉਹ ਪਹਿਲਾਂ ਵੀ ਤਾਂ ਕਿਸੇ ਨੇ ਛੱਡੇ ਸੀ। ਫਿਰ ਪੈਸੇ ਲੈ ਕੇ ਛੱਡ ਤੇ ਤੁਸੀਂ ਇਮਾਨਦਾਰੀ ਨਾਲ ਤਫਤੀਸ਼ ਕੀਤੀ। ਮੈਂ ਤੁਹਾਨੂੰ ਉਹਦੀ ਗੱਲ ਦੱਸਦਾ ਪਿਆ। ਇਹ ਉਹਦੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਮੇਰੇ ਤੇ ਸਵਾਲ ਤੁਸੀਂ ਕੀਤਾ ਸੀਗਾ। ਆਖਰ ਕੋਈ ਗੱਲ ਤੇ ਹੈ ਸੀ ਨਾ। ਕਈ ਲੋਕ ਐਸੇ ਸੀ ਜਿਹੜੇ 2-2 3-3 ਸਾਲਾਂ ਤੋਂ ਜੇਲ੍ਹਾਂ 'ਚ ਪਏ ਸੀ, ਕਤਲਾਂ 'ਚ। ਉਹ ਮੇਰੀ ਤਫਤੀਸ਼ ਤੇ ਅੱਲਾਹ ਪਾਕ ਉਹਨਾਂ ਨੂੰ ਬਰੀ ਕੀਤਾ। ਕਦੇ ਇਸ ਤਰ੍ਹਾਂ ਹੋਇਆ ਕਿ ਤੁਸੀਂ ਇਹ ਸਮਝਿਆ ਹੋਵੇ ਮੇਰੇ ਕੋਲ ਫਲਾਂ ਫੈਸਲਾ ਗਲਤ ਹੋ ਗਿਆ? ਮੇਰੇ ਨੋਟਿਸ 'ਚ ਨਹੀਂ ਆਇਆ ਅੱਜ ਤੱਕ, ਨਾ ਮੈਨੂੰ ਕਦੀ ਕਿਸੇ ਆਣ ਕੇ ਇਹ ਗੱਲ ਕਹੀ ਫਲਾਣਾ ਤੇਰਾ ਫੈਸਲਾ ਗਲਤ ਸੀ। ਕਿਆ ਬਾਤ, ਕਿਆ ਬਾਤ। ਬਸ ਮੈਂ ਇਸ ਵਾਸਤੇ ਮੁਤਮਿਨ ਆ। ਉਂਝ ਕੋਈ ਜੇ ਗਲਤੀ ਨਾਲ ਕੋਈ ਹੋ ਗਿਆ ਹੋਵੇ ਤੇ ਉਹ ਅੱਲਾਹ ਪਾਕ ਆਪਣੀ ਮਾਫ ਕਰ ਦੇਵੇ। ਲੇਕਿਨ ਇੱਕ ਹੁੰਦਾ ਨਾ ਕਹਿਣਾ ਵੀ ਉਹ ਤੂੰ ਇੰਜ ਕਰਕੇ, ਪਛਤਾਵਾ ਕੋਈ ਨਹੀਂ। ਪਛਤਾਵਾ ਕੋਈ ਨਹੀਂ। ਤੁਸੀਂ ਇਹ ਦੱਸੋ ਵੀ ਕਿੰਨੇ ਸਾਲ ਫਿਰ ਸਰਵਿਸ ਕੀਤੀ? DSP ਤੁਸੀਂ ਕਿੰਨੀ ਦੇਰ ਰਹੇ? DSP ਮੈਂ ਰਿਹਾ 99 100 2.5 ਸਾਲ। 2.5 ਸਾਲ। ਉਸ ਤੋਂ ਬਾਅਦ ਰਿਟਾਇਰ ਹੋ ਗਏ? ਉਸ ਤੋਂ ਬਾਅਦ ਰਿਟਾਇਰ ਹੋ ਗਿਆ। ਉਸ ਮੈਂ DSP ਸਮੁੰਦਰੀ ਰਿਹਾ ਤੇ ਰੇਂਜ ਕ੍ਰਾਈਮ 'ਚ ਰਿਹਾ। ਹਾਂਜੀ, ਰੇਂਜ ਕ੍ਰਾਈਮ ਦੇ ਵਿੱਚ ਫਿਰ ਮੈਂ ਜਿਸ ਵਕਤ ਰਿਟਾਇਰ ਹੋਇਆ ਤਾਂ ਮੈਨੂੰ ਉਹਨਾਂ ਸ਼ੀਲਡ ਵਗੈਰਾ ਦਿੱਤੀ। ਤਾਰਕ ਸਈਦ ਖੋਸਾ, ਆ ਜਿਹੜਾ ਹੁਣ ਆਸਫ ਸਈਦ ਖੋਸਾ ਨਾ, ਇਹਦਾ ਵੱਡਾ ਭਾਈ ਸੀਗਾ, ਉਹ ਸਾਡਾ DIG ਸੀ, ਪਿਓਰ ਦਿਆਨਤਦਾਰ ਸੇ ਆਦਮੀ ਸੀਗਾ। ਅੱਛਾ, ਹਾਂਜੀ। ਉਸ ਦੇ ਦੌਰਾਨ ਦੇ ਵਿੱਚ ਮੈਂ 4 ਮਹੀਨੇ ਵਾਸਤੇ ਗਿਆ। ਉਸ ਦੌਰਾਨ 'ਚ ਮੈਂ ਇੱਕ ਸੁਣੀ ਹਦੀਸ ਮੁਬਾਰਕਾ, ਨਬੀ अलैहिस्सलाम ने फरमाया कि जिसने रमज़ान शरीफ 'ਚ ਉਮਰਾ ਕੀਤਾ ਉਹਨੇ ਇੱਦਾਂ ਜਿਵੇਂ ਮੇਰੇ ਨਾਲ ਹੱਜ ਕੀਤਾ। ਸੁਭਾਨ ਅੱਲਾਹ। ਮੈਨੂੰ ਇਹਦੇ ਬੜਾ ਸ਼ੌਕ ਹੋਇਆ। 1995 ਦੇ ਵਿੱਚ ਮੈਂ 40 ਦਿਨ ਦੀ ਛੁੱਟੀ ਲਈ। ਹਾਂਜੀ, ਪਹਿਲਾ ਰੋਜ਼ਾ ਕਰਾਚੀ ਰੱਖਿਆ, ਖੋਲ੍ਹਿਆ ਜਾ ਕੇ ਮੱਕੇ। ਈਦ ਉੱਥੇ ਪੜ੍ਹੀ, 38 ਦਿਨ ਉੱਥੇ ਰਿਹਾ ਤੇ ਉਸ ਤੋਂ ਬਾਅਦ ਮੈਂ ਵਾਪਸ ਆਇਆ। ਇਹ ਅੱਲਾ ਦਾ ਇਨਾਮ ਸੀ, ਇਹ ਤੁਹਾਡੇ ਤੇ ਖਾਸ ਮਿਹਰਬਾਨੀ ਸੀ। ਅੱਲਾ ਖਾਸ ਮਿਹਰਬਾਨੀ ਸੀ ਅੱਲਾ ਪਾਕ ਦੀ। ਹਾਂਜੀ, 95 ਦੀ ਇਹ ਗੱਲ ਹੈ, ਦਸੰਬਰ ਦੀ। ਤੇ 1996 'ਚ ਅੱਲਾਹ ਪਾਕ ਨੇ ਆ ਜਗ੍ਹਾ ਦੇ ਕੇ ਤੇ 1997 'ਚ ਫੁੱਲ ਇਹ ਜਿੱਦੀ ਤੁਹਾਨੂੰ ਨਜ਼ਰ ਆਉਂਦਾ ਨਾ, ਇਹਨਾਂ ਬਣੇ 15 ਅਗਸਤ 1997 ਨੂੰ ਇੱਥੇ ਪਹਿਲੀ ਜੁਮੇ ਦੀ ਨਮਾਜ਼ ਪੜ੍ਹੀ ਸੀ। ਹਾਂਜੀ, ਸਾਡੇ ਖਾਨਦਾਨ 'ਚੋਂ ਨਾ
ਕੋਈ ਆਦਮੀ ਮੁਲਾਜ਼ਮ ਨਹੀਂ ਸੀ, ਮੇਰੇ ਤੋਂ ਪਹਿਲਾਂ ਕੋਈ ਪੜ੍ਹਿਆ ਹੀ ਨਹੀਂ ਸੀਗਾ। ਤੇ ਉਹ ਮੈਂ ਭਰਤੀ ਹੋ ਗਿਆ ਸਿਪਾਹੀ, ਕੋਈ ਮੇਰੀ ਸਿਫਾਰਿਸ਼ ਨਹੀਂ ਸੀ। ਤਰੱਕੀਆਂ ਹੁੰਦੀਆਂ ਰਹੀਆਂ ਮੈਂ 1962 ਦੇ ਵਿੱਚ ਏ ਲਿਸਟ ਇੱਕ ਸਾਡਾ ਇਮਤਿਹਾਨ ਹੁੰਦਾ, ਉਹਦੇ 'ਚ ਦਰਜ ਹੋ ਗਿਆ। ਉਹ ਇੱਕ ਤਰੱਕੀ ਹੁੰਦੀ ਆ, ਉਹਦੀ ਵਜ੍ਹਾ ਨਾਲ ਮੈਨੂੰ ਥਾਣੇ ਠਪਾਣਾ ਜਾਂ ਅੱਗੇ ਪਾਸੇ ਲਾਉਣ ਲੱਗ ਗਏ। ਲੇਕਿਨ ਉਹ ਆਦਮੀ ਅਗਲੇ ਇਮਤਿਹਾਨ 'ਚ ਬਹਿ ਸਕਦਾ ਸੀ, B1 ਉਹਨੂੰ ਅਸੀਂ ਕਹਿੰਦੇ ਆ, ਜਿਹਨੂੰ ਸਿਲੈਕਸ਼ਨ ਗ੍ਰੇਡ ਮਿਲਦਾ ਸੀ। ਸਿਲੈਕਸ਼ਨ ਗ੍ਰੇਡ ਮਿਲਦਾ ਸੀ ਜਿਹੜੇ ਸਿਫਾਰਿਸ਼ਾਂ ਵਾਲੇ ਸੀ ਉਹਨਾਂ ਨੂੰ, ਉਹ ਫਿਰ ਬਹਿੰਦੇ ਸੀ, ਉਹ ਪਾਸ ਹੋ ਜਾਂਦੇ ਸੀ, ਕੋਰਸ 'ਤੇ ਚਲੇ ਜਾਂਦੇ ਸੀਗੇ। 1966 ਤੱਕ ਇਹ ਹੀ ਮਾਮਲਾ ਰਿਹਾ। 1966 'ਚ ਇੱਕ SP ਸਾਹਿਬ ਆਣ ਕੇ ਲੱਗੇ ਅਤੇ ਉਹ ਮੈਂ ਉਸ ਵੇਲੇ ਚੁਟਿਆਣੇ ਸੀ, ਉੱਥੇ ਗਏ, ਉਹਨਾਂ ਮੁਲਾਹਜ਼ਾ ਕੀਤਾ, ਮੈਨੂੰ ਕਹਿੰਦੇ ਉਹ ਇੰਨਾ ਪੁਰਾਣਾ ਤੂੰ ਹੁਣ ਤੱਕ ਤੇ ਤੂੰ ਇਮਤਿਹਾਨ ਨਹੀਂ ਦਿੱਤਾ। ਉਹ ਮੇਰੇ ਉਹਨਾਂ ਫਿਗਰ ਵਰਕ ਦੇਖੇ, ਹਾਂਜੀ, ਅਤੇ ਮੈਂ ਕਿਹਾ ਜੀ ਇਮਤਿਹਾਨ ਉਹ ਸਿਲੈਕਸ਼ਨ ਗੇਟ ਤੋਂ ਬਗੈਰ ਕੋਈ ਦੇਣ ਨਹੀਂ ਦਿੰਦਾ। ਹਾਂਜੀ, ਉਹਨੇ ਆਣ ਕੇ ਇੱਕ ਆਰਡਰ ਜਾਰੀ ਕਰ ਦਿੱਤਾ कि ये लिस्ट में जो लोग दर्ज हैं वो B1 के इम्तहान में बैठ सकेंगे। अच्छा, ये आर्डर हो गया, वो तो तब्दील हो गया। बाद दे विच एक ना मोहम्मद यूसुफ और कज़ई एक है सी SP, वो है सी फौजी, वो इत्थे आण के लगा। उहदे वक्त दे विच इम्तहान होया B1 दा, मैं उस वेले थाना सदर सीगा सिपाही, ते वो इम्तहान दे विच 44 आदमी दर्ज होए, मेरा 48वां नंबर सी। मैं बड़ा मायूस हो गया भी रह गया, हुण ते अगों लास्ट चांस सी मेरा, इतों बाद ओवरेज सी। वो जो SP साहब उन्होंने कोई मिलने वाला बंदा सी, उन्हें दसिया, उन्हें उन्होंने कहा बई तुहाडे ते धांधली हुई आ। कहंदा धांधली, कहंदे तुहाडे जिहड़े प्रासीक्यूटर आ ना, इन्हों ने पैसे लैके नलायक आदमियों को अगे लिया, तो जोड़े लैक से रह गए ने, पिछे चल गए। उन्हें आख्या सुबह आन के ना वो बड़े गुस्से दे विच सी, घंटी दे सुबेडर वो B1 वाली लिस्ट लाओ। वो कहते जी कल रात को 10 बजे उन्होंने जाना हंगू ट्रेनिंग वास्ते, तो उन्होंने आर्डर जारी कर दिते है। उन्हें आख्या आर्डर मत बताओ मुझे, वो लिस्ट लाओ। लिस्ट लियांदी, ਉਹਦੇ ਉੱਤੇ ਉਹਨੇ ਸਭ ਤੋਂ ਪਹਿਲਾਂ ਲਿਖਿਆ ਕੈਂਸਲਡ। ਉਹਨੂੰ ਪਤਾ ਲੱਗ ਗਿਆ ਵੀ ਇਹ ਮੈਰਿਟ ਤੇ ਕੰਮ ਨਹੀਂ ਹੋਇਆ। ਅਗਲੀ ਗੱਲ ਉਹਨੇ ਕਹੀ ਵੀ ਕੱਲ ਇਮਤਿਹਾਨ ਹੋਵੇਗਾ ਤੇ ਮੈਂ ਲਵਾਂਗਾ। ਅਗਲੇ ਦਿਨ ਜਨਾਬ 7 ਵਜੇ ਤੋਂ 1-1:30 ਵਜੇ 2 ਵਜੇ ਤੱਕ 3 ਪੇਪਰ ਹੋਏ। ਉਹਨੇ ਉਹਨਾਂ ਨੂੰ ਬਿਠਾ ਲਿਆ ਜੀ 2 ਲਾਈਨਾਂ 'ਚ, ਇੱਧਰ ਤੇ ਇੱਧਰ ਪ੍ਰੋਸੀਕਿਊਟਰ, ਤੇ ਆਪ ਬਹਿ ਗਏ ਵਿੱਚ। ਉਹਨਾਂ ਚਿਰ ਨਹੀਂ ਉੱਠੇ ਜਿੰਨੀ ਦੇਰ ਤੱਕ ਪੇਪਰ ਖਤਮ ਨਹੀਂ ਹੋ ਗਏ। रिजल्ट तैयार करवाया, तो जिस वक्त रिजल्ट तैयार होया तो मुख्तार दा उस वेले 4था नंबर सी। चौथा नंबर सी। अल्लाह ने देना सी ना, मैरिट ते गल होई है ना जी। अल्लाह पाक ने जिस वेले, मैं कहना जो अल्लाह पाक इहनूं कोई शै देनी चाहे कोई रोक नहीं सकता। सब रब नूं सबब की कोई जरूरत नहीं, वो खुद पैदा करदा। हुण मेरे जे गरीब आदमी तो पता ही नहीं सी, देखो ना साढ़े कोई सिफारिश सी, ना उन्होंने SP मिल सकते ही, ना कोई गल हो सकती सी। अल्लाह जाने किन्ने उन्होंने जाके कहा, तो साढ़े ये मुकद्दर की गल सी। वो सानू उन्होंने कहा जी रात में 10 बजे ट्रेन जानी आ, तो तैयारी बटो, तो हुणे जाके चलो चलो जाओ उठो। देख लो भी कई घर दोबारा खुशियां आ गई, तो कई घर जो सिलेक्ट हो गए फिर रिजैक्ट हो गए उन्होंने घर। बस वो इदा सी। असल बात यह है कि अल्लाह के उत्ते तवक्कल करना। मैं अपनी सारी जिंदगी एक बार भी सिफारशी तबाला नहीं कराया, जिथे हो गया चला गया, कबूल किया। हाँ, बड़े बड़िया लम्मियां दास्ताना ने जी मुक नहीं सकदियां, इस वास्ते इन्ना कुछ जी बहुत आ, बहुत मेहरबानी तुहाडी। एक पिंड पंजाब का चैनल की टीम अज आई सी 71 जींबे सरलियां विच जी, जिथे हाजी मुख्तार साहब नाल गल हो रही सी, रिटायर्ड DSP साहब नाल। तो बहुत वधिया गलबात हुई है जी। पार्टीशन दे नाल संबंध जिहड़ियां गल्लां वो भी कीतियां, फिर इन्हां दी सर्विस दे नाल जुड़ियां होईयां गल्लां बातां भी शेयर कीतियां जी। इंशाअल्लाह फिर किसी होर प्रोग्राम 'च एक पिंड पंजाब का चैनल की टीम तुहाडी खिदमत 'ਚ हाज़र होएगी जी। रब रखा जी।